ਉਹ ਕਹਿੰਦੇ ਸਨ ਅਗਰ ਰਾਸ਼ਨ ਇਕਬਾਲ ਦੇ ਵੱਸ 'ਚ ਹੋਏ ਤੇ ਗਵਾਦਰ ਵੀ ਨਾਰੋਵਾਲ ਲੈ ਜਾਏ। ਉਹ ਕਹਿੰਦੇ ਨੇ ਕਿ ਮੈਂ ਕਿਸੇ ਜਾਗੀਰਦਾਰ ਦਾ ਪੁੱਤਰ ਨਹੀਂ, ਮੇਰੀ ਪੁਸ਼ਤ ਤੇ ਕੋਈ ਲੰਮੀ ਚੌੜੀ ਐਸੀ ਤਾਰੀਖ ਨਹੀਂ ਕਿ ਮੈਂ ਸਿਆਸਤ 'ਚ ਦਾ, ਮੈਂ ਮਿਹਨਤ ਔਰ ਜਦੋਜਹਿਦ ਔਰ ਮੇਰੀ ਜਿਹੜੀ ਜਿੰਨੀ ਵੀ ਹੈ ਕਾਮਯਾਬੀ ਉਹ ਮੈਂ ਆਪਣੀ ਮਾਂ ਦੀਆਂ ਦੁਆਵਾਂ ਔਰ ਇਲਮ ਹੈ ਉਹਦੀ ਬੁਨਿਆਦ। ਯੂਨੀਵਰਸਿਟੀ ਆਫ ਨਾਰੋਵਾਲ ਜਿਹਦੀ ਅੱਜ ਤਾਦਾਦ ਤਕਰੀਬਨ 7000 ਹੈ ਮਾਸ਼ਾਅੱਲਾ। ਔਰ ਉਹਦੇ 'ਚ ਹੈਰਾਨਕੁਨ ਡਾਕਟਰ ਸਾਹਿਬ ਤੁਹਾਡੀ ਸ਼ਾਇਦ ਗੱਲ ਹੋਵੇ ਕਿ ਜੇ ਤਕਰੀਬਨ 5000 ਜਿਹੜੀਆਂ ਸਟੂਡੈਂਟਸ ਨੇ ਉਹ ਲੜਕੀਆਂ। ਇੰਜੀਨੀਅਰਿੰਗ ਯੂਨੀਵਰਸਿਟੀ ਦਾ ਇੱਥੇ ਕੈਂਪਸ ਹੈ ਔਰ ਉਹਦੇ 'ਚ 5 ਦੇ ਕਰੀਬ ਮੁਖਤਲਿਫ ਜਿਹੜੀਆਂ ਇੰਜੀਨੀਅਰਿੰਗ ਨੇ ਉਹ ਪੜ੍ਹਾਈਆਂ ਜਾਂਦੀਆਂ। ਬਹੁਤ ਬੜਾ ਕੈਂਪਸ ਹੈ। ਮੈਡੀਕਲ ਕਾਲਜ ਨਾਰੋਵਾਲ ਸਾਰਾ ਪ੍ਰੋਸੈਸ ਉਹਦਾ ਹੋ ਚੁੱਕਿਆ ਉਹ ਹੋਪਫੁਲੀ ਕਿ ਉਹਦਾ ਐਤਕਾ ਇਨਸ਼ਾਅੱਲਾ FSC ਦੇ ਰਿਜ਼ਲਟ ਦੇ ਬਾਅਦ ਇੱਥੇ ਜਿਹੜੀਆਂ ਸਟੂਡੈਂਟਸ ਨੇ ਉਹਨਾਂ ਦਾ ਦਾਖਲਾ ਹੋਵੇ। ਇੱਕ ਇੱਥੇ ਕੈਂਸਰ ਡਾਇਗਨੋਸਟਿਕ ਸੈਂਟਰ ਬਣਿਆ ਇੱਥੇ ਜਿਹੜੀ ਇਬਤਦਾਈ ਟੈਸਟ ਇੱਥੇ ਹੁੰਦੇ ਨੇ, ਇਬਤਦਾਈ ਛੋਟਾ ਮੋਟਾ ਇਲਾਜ ਵੀ ਇੱਥੇ ਹੁੰਦਾ ਔਰ ਗੁਜਰਾਂਵਾਲੇ ਦਾ ਜਿਹੜਾ ਜੀਨਮ ਹੈ ਉਹਦਾ ਹੀ ਉਹਦੇ ਨਾਲ ਹੀ ਜੁੜਿਆ ਹੋਇਆ। ਕਹਿੰਦੇ ਆ ਕਿ DHQ ਨਾਰੋਵਾਲ ਜਿਹੜਾ ਉਹ ਇਸ ਖਿੱਤੇ 'ਚ ਐਡਾ ਵੱਡਾ ਪ੍ਰੋਜੈਕਟ ਸੀ ਕਿ ਅਸੀਂ ਬੜੇ ਫਖਰ ਨਾਲ ਲੋਕਾਂ ਨੂੰ ਪੁੱਛਦੇ ਰਹੇ ਹਾਂ ਕਿ ਜੀ ਨਾਰੋਵਾਲ ਹਸਪਤਾਲ 'ਚ ਤੁਹਾਡਾ ਕੋਈ ਪੈਸਾ ਤਾਂ ਨਹੀਂ ਖਰਚ ਹੁੰਦਾ, ਕੋਈ ਟੈਸਟ 'ਤੇ ਪੈਸਾ ਤਾਂ ਨਹੀਂ, ਕੋਈ ਦਵਾਈ ਤਾਂ ਨਹੀਂ ਤੁਹਾਨੂੰ ਲਿਆਉਣੀ ਪੈਣੀ। ਇੱਕ ਇਹਦੇ 'ਚ ਮੈਂ ਇਜ਼ਾਫਾ ਕਰਾਂ, ਯੂਨੀਵਰਸਿਟੀ ਆਫ ਐਗਰੀਕਲਚਰ ਜਿਹੜੀ ਹੈ ਜੀ ਉਹਦੇ 'ਚ ਬਾਕਾਇਦਾ ਅਸੀਂ ਉਹਦੀ ਨੁਮਾਇਸ਼ ਉੱਥੇ ਮੁਖਤਲਿਫ ਮੌਕੇ 'ਤੇ ਕਰਨੇ ਆ ਜਿਹੜੇ ਉਹਦੇ ਪ੍ਰੋਜੈਕਟ ਨੇ। ਔਰ ਪਿੱਛੇ ਇੱਕ ਫੰਕਸ਼ਨ ਕੀਤਾ ਔਰ ਸਿਆਲਕੋਟ ਤੋਂ ਇੰਡਸਟਰੀਲਿਸਟਾਂ ਨੂੰ ਅਸਾਂ ਬੁਲਾਇਆ, ਉਹਨਾਂ ਨੂੰ ਦੱਸਿਆ ਕਿ ਜੀ ਇਹ ਅਸੀਂ ਤੁਹਾਡੇ ਲਈ ਹੀ ਕੰਮ ਕਰ ਸਕਦੇ ਹਾਂ ਕਿ ਤੁਸੀਂ ਕੋਈ ਪ੍ਰੋਜੈਕਟ ਦੇਵੋ ਤਾਂ ਉੱਥੇ ਅਸੀਂ ਤੁਹਾਨੂੰ ਡਿਵੈਲਪ ਕਰਕੇ ਦਿਆਂਗੇ। ਬੜੇ ਫਖਰ ਨਾਲ ਕਿਹਾ ਜਾ ਸਕਦਾ ਹੈ ਕਿ ਪੰਜਾਬ 'ਚ ਜਿਹੜੇ ਹਾਈਲੀ ਐਜੂਕੇਸ਼ਨ ਰੇਟ ਹੈ ਉਹ ਨਾਰੋਵਾਲ 'ਚ ਹੈ, ਜਿਸ 'ਚ ਸਪੈਸ਼ਲੀ ਤੁਸੀਂ ਹੈਰਾਨ ਹੋਵੋਗੇ ਇਸ ਗੱਲ 'ਤੇ ਕਿ ਖਵਾਤੀਨ 'ਚੋਂ ਲਿਟਰੇਸੀ ਰੇਟ ਬਹੁਤ ਜ਼ਿਆਦਾ ਮਾਸ਼ਾਅੱਲਾ। ਔਰ ਸਪੈਸ਼ਲੀ ਸ਼ਕਰਗੜ੍ਹ ਜਿਹੜੀ ਸਾਡੀ ਤਹਿਸੀਲ ਹੈ ਉਹਦੇ 'ਚ ਖਵਾਤੀਨ 'ਚ ਲਿਟਰੇਸੀ ਰੇਟ ਜਿਹੜਾ ਉਹ ਕੋਈ 50-60% ਦੇ ਕਰੀਬ। ਵਾਹ। ਆਸਨ ਇਕਬਾਲ ਦੇ ਦਾਦਾ ਸਨ ਖਾਨ ਬਹਾਦਰ ਚੌਧਰੀ ਮੁਸ਼ਤਾਕ ਅਹਿਮਦ ਖਾਨ, ਜਿਨ੍ਹਾਂ ਦੇ ਨਾਂ 'ਤੇ ਵੈਟਨਰੀ ਜਿਹੜਾ ਕੈਂਪਸ ਹੈ ਉਹਨਾਂ ਦੇ ਨਾਂ 'ਤੇ ਮਸ਼ਹੂਰ। ਔਰ ਉਹ ਪਹਿਲੇ ਮੁਸਲਮਾਨ ਉਸਤਾਦ ਸਨ ਯੂਨੀਵਰਸਿਟੀ ਆਫ ਵੈਟਨਰੀ ਸਨ। ਸਿਆਸਤ 'ਚ ਅਨਵਰ ਅਜ਼ੀਜ਼ ਇੱਕ ਮੁਤਬਰ ਨਾਮ ਬਹੁਤ ਵੱਡਾ ਦੌਰ 'ਚ ਆਸਨ ਇਕਬਾਲ ਰਿਹਾ। ਲਾਰਡ ਮੱਲੀ ਇੱਕ ਇੱਥੋਂ ਦੀ ਪਰਸਨੈਲਿਟੀ ਸੀ, ਲਾਰਡ ਨਸੀਰ ਅਹਿਮਦ ਮੱਲੀ ਕਾਇਦ ਆਜ਼ਮ ਦੇ ਸਾਥੀਆਂ 'ਚੋਂ, ਬੱਦੂ ਮੱਲੀ ਨਾਲ ਉਹਨਾਂ ਦਾ ਤਲਕ ਸੀ, ਬਹੁਤ ਮੁਤਬਰ ਨਾਮ। ਫਿਰ ਉਹਦੇ ਬਾਅਦ ਜ਼ਫਰਵਾਲ ਤੋਂ ਚੌਧਰੀ ਸਰਵਰ ਸਾਹਿਬ ਮਰਹੂਮ ਕਸ਼ਮੀਰ ਕਮੇਟੀ ਦੇ ਬੜਾ ਹਾਂਜੀ। ਫਿਰ ਸਰ ਸ਼ਹਾਬੁੱਦੀਨ ਵੀ ਇਸੇ ਔਰ ਫਿਰ ਜ਼ੈਡ ਸੁਲੈਰੀ ਦਾ ਤਲਕ ਵੀ ਇਸੇ ਹੀ ਖਿੱਤੇ ਨਾਲ ਸੀ। ਫਿਰ ਜਿਹੜਾ ਇੱਕ ਨੌਜਵਾਨ ਮੁੰਡਾ ਜਿਹਨੂੰ ਨਿਸ਼ਾਨ ਹੈਦਰ ਮਿਲਿਆ ਰਾਸ਼ਦ ਮਿਨਾਜ਼, ਉਹਦਾ ਤਲਕ ਕਿਲਾ ਅਹਿਮਦਾਬਾਦ ਨਾਲ ਸੀ। ਨਾਰੋਵਾਲ ਨੇ ਹਰ ਸ਼ੋਬੇ 'ਚ ਆਰਮੀ 'ਚ ਬੇਸ਼ੁਮਾਰ ਜੱਜਿਸ 'ਚੋਂ ਜੁਡੀਸ਼ਰੀ 'ਚੋਂ ਜ਼ਾਹਿਰ ਹੁਸੈਨ ਬੁਖਾਰੀ ਦਾ ਤਲਕ ਨਾਰੋਵਾਲ ਸੀ, ਜਸਟਿਸ ਅਜਾਜ਼ੁਲ ਹਸਨ ਨਾਰੋਵਾਲ ਤੋਂ। ਵਾਹ। ਮਤਲਬ ਕੋਈ ਸ਼ੋਭਾ ਐਸਾ ਨਹੀਂ ਕਿ ਜਿਹਦੇ 'ਚ ਨਾਰੋਵਾਲ ਦੀ ਜਿਹੜੀਆਂ ਨਾ ਉਹਨਾਂ ਨੇ ਸ਼ਾਮਲ ਨਹੀਂ। ਔਰ ਇਸ ਮੁਲਕ ਦੀ ਤਰੱਕੀ ਲਈ ਖੁਸ਼ਹਾਲੀ ਲਈ ਉਹ ਕੋਸ਼ਿਸ਼ ਕਰ। ਜਿਹੜਾ ਮੁਸਲਿਮ ਲੀਗ ਨੂੰ ਵੋਟ ਨਾ ਦੇਵੇ ਉਹਨੂੰ ਮੁਸਲਮਾਨਾਂ ਦੇ ਕਬਰਸਤਾਨ 'ਚ ਦਫਨ ਨਾ ਕੀਤਾ। ਕਿ ਜਿਹੜਾ ਇੱਕ ਉਸਤਾਦ ਹੈ ਉਹਦਾ ਪਾਕਿਸਤਾਨ ਉਹਦੀ ਕਲਾਸ ਹੈ, ਉਹਦਾ ਸਕੂਲ। ਵਾਹ ਵਾਹ। ਜਿਹੜਾ ਇੱਕ ਡਾਕਟਰ ਹੈ ਉਹਦਾ ਪਾਕਿਸਤਾਨ ਉਹਦਾ ਹਸਪਤਾਲ ਹੈ। ਜਿਹੜਾ ਇੱਕ ਮਜ਼ਦੂਰ ਹੈ ਉਹਦਾ ਪਾਕਿਸਤਾਨ ਉਹਦੀ ਉਹ ਮਜ਼ਦੂਰੀ ਦੀ ਜਗ੍ਹਾ। ਜਿਹੜਾ ਇੰਜੀਨੀਅਰ ਹੈ ਉਹਦਾ ਉਹ ਦਫ਼ਤਰ ਹੈ ਕਿ वतन ने क्या दिया तुमने क्या दिया इसको। वाह वाह वाह। वतन ने क्या दिया तुमने क्या दिया इसको, जो हो सके तो कभी खुद से ये सवाल करो। वाह। हकूक़ ज़ात ही की फ़िक्र में ना उलझे रहो, कभी वतन के फ़राइज़ का भी ख्याल करो।
बिस्मिल्लाहिर्रहमानिर्रहीम। शुरू खुदा दे नामों, जिसदा जोड़ जवाब न कोई, जिसदी रहमत बख्शिश वाला, अंत हिसाब न कोई। प्यारे वेखण वालिओ, अज असी तुहानूं नाल लैके सिटी ऑफ नॉलेज, इलम दी बस्ती नारोवाल आए हुए हैं। प्यारिओ, एक बड़ा ही प्यारा अरबी का मकूला है कि सैयदुल कौम खादिमुहुम, कौम का सरदार कौम का खादम हुंदा है। तो एक चंगे लीडर की सब तो पहली खूबी भी इहो ही है कि वो जिथे दा सरदार होवे, यानी जिस कौम का सरदार होवे, जिस खिते का वो आगू होवे, उथों दे तमाम वसनीक, उथों दे जिन्नी लुकाई है, उन्हां दी बेहतरीन अंदाज च खिदमत करे। प्यारिओ, साडा गुजरांवाला डिवीजन जिहड़ा है, उहदा डिवीजनल हैडकुआटर गुजरांवाला है, जदों कि नारोवाल गुजरांवाला दा एक छोटा जिहा एक नौजायदा डिस्ट्रिक्ट है। इस जिले दे विच इत्थों दे अवाम ने चौधरी आसन इकबाल नूं मुतअद्दद बार वोट पा के ते अपना राहबर चुनिया। प्यारिओ, अज असी अपने मित्र दे नाल तुहाडी मुलाकात करवाउण लई आए हां ते उन्हां तों उन्हां दी जुबानी तुहानूं सुणवावांगे कि इत्थों दे मुंतखब अवामी नुमाइंदे, इत्थों दे मैंबर कौमी असैंबली चौधरी आसन इकबाल ने इत्थों दी लुकाई आस्ते, इस धरती नारोवाल दी दे वास्ते की खिदमात अवामी फलाही रिफाही सर अंजाम दित्तियां ने। ते उस तो बाद अपने अज दे प्रोग्राम, अज दी जिहड़ी साडी गलबात है, उहदा अंत करदिआं होइआं असी कंपैरिजन भी करांगे ते तुहानूं ये भी दसांगे कि साडे शहर गुजरांवाला दे जिहड़ा कि डिवीजनल हैडकुआटर इस किस्मत दा, ਉਹਦੇ ਸਾਡੇ मुंतखब अवामी नुमाइंदे ने साढ़े वास्ते की कुछ किया है। नामे नामी इसमें गिरामी है साढ़े अज दे मानयोग प्राहुणे दा जनाब सईदुल हक मलक साहब साढ़े नाल मौजूद ने। नारोवाल दी माशाअल्लाह इल्मी अदबी शख्सियत ने, कोई ऐसा समाजी हलका नहीं जिहदे विच आप जी दा तारुफ नहीं। बाकी सारियां गल्लां उन्हां दी शख्सियत दे बारे ते चौधरी आसन इकबाल दे बारे उन्हां दी जुबानी तुहानूं सुणवाने आ। अस्सलाम वालेकुम जी मलक साहब। वालेकुम अस्सलाम। मलक साहब, बड़ी शफकत तुसां सानूं टाइम दिता। बहुत मेहरबानी जी। मैं एक ते तुहानूं नारोवाल, हाशम शाह दे नारोवाल, फैज़ अहमद फैज़ दे नारोवाल, वाह, हासन इकबाल दे नारोवाल, वाह, और इलम और अमन दी बस्ती नारोवाल च तुहानूं खुश आमदीद आखना। बड़ी अनायत और जी आयां नूं। अल्लाह करीम तुहाडी ये जिहड़ी इस खिते नाल तुसां ज़रूरत महसूस कीती ये पता करन दी कि इत्थों दे जिहड़े वसनीक ने, जिहड़े इत्थों दे रहनुमा ने, लीडर ने, नुमाइंदे ने, वो किस तरह पब्लिक नाल जुड़े हुए हैं और पब्लिक की फलाह लई वो किस तरह काम कर रहे हैं। जी मलक साहब, ज़रा बराह करम पहले थोड़ा जिहा अपना तारुफ साडे व्यूअर्स नूं कराओ। असां ते दस्से अपने दोस्तां नूं कि माशाअल्लाह इल्मी अदबी सारी जिंदगी। सर बस एक फकीर जिहा बंदा है। नारोवाल नाल ही मेरा तलक है। मेरे जोड़े वड्डे ने वो इंडिया तो माइग्रेट करके नारोवाल आए जी, और खाको खून का दरिया अबूर किया उन्होंने, और नारोवाल ची वो सैटल हो गए जी। बल्दिया का 2-3 बार मैं मैंबर रहा, अखबार नाल भी थोड़ा तलक वास्ता रहा। मेरी जी पार्टी है मुस्लिम लीग, मैं वह सीनियर वाइस प्रेजिडेंट हाँ गुजरांवाला डिवीजन का। सिटी का भी मैं जनरल सैकटरी रहा, मैं जिले का भी सीनियर नायब सदर रहा। तो हूँ अजकल फारग जिंदगी गुजार रहे हैं और जिन्ना को हो सकता है पब्लिक वास्ते बेहतरी लिए वो अपना हिस्सा पाने। मलक साहब, ये जिहड़ा तुहाडा इल्मी अदबी सफ़र है, बिलखसूस है पत्रकारी का, जिहड़ा तुसीं सहाफत दे नाल भी वाबस्ता हो, ये किड्डा कुछ तवील है? सर कोई 1986 तो शुरू होया जी। मुख्तलिफ अदारियां नाल, अमरोज़ एक कोहिस्तान अखबार हुंदा सी, लोगों नूं याद होएगा। उसदे बाद फिर पाकिस्तान, फिर खबरें का जोड़ा चैनल सी उहदे नाल भी अटैच रहा, और हुण भी खबरें नाल ही मैं खबरें ग्रुप नाल अटैच।
ਜ਼ਬਰਦਸਤ ਆ। ਅੱਛਾ ਮਲਕ ਸਾਹਿਬ, ਹੁਣ ਜਿਹੜੇ ਤੁਹਾਡੇ ਇੱਥੋਂ ਦੇ ਮੁੰਤਖਬ MNA ਨੇ ਚੌਧਰੀ ਆਸਨ ਇਕਬਾਲ, ਸਾਨੂੰ ਤਾਂ ਵੈਸੇ ਥੋੜ੍ਹਾ ਜਿਹਾ ਉਹਨਾਂ ਦੀ ਕਾਰਕਰਦਗੀ ਵੇਖ ਕੇ ਨਾ ਜੀ ਤੇ ਹਸਦ ਵੀ ਹੁੰਦਾ ਹੈ। ਸੱਚੀ ਗੱਲ ਹੈ, ਜਿਵੇਂ ਪੰਜਾਬੀ 'ਚ ਹੁੰਦਾ ਨਹੀਂ ਵੀ ਜਿਵੇਂ ਸਾਨੂੰ ਸਾੜਾ ਲੱਗਦਾ ਹੈ ਜੀ, ਸਾਨੂੰ ਤਾਂ ਸਾੜਾ ਵੀ ਲੱਗਦਾ ਹੈ ਕਿ ਜੇ ਸਪੋਰਟਸ ਜਿਮਨੇਜ਼ੀਅਮ ਹੋਵੇ ਤੇ ਉਹ ਖਿੱਚ ਧਰੂ ਕੇ ਤੁਸੀਂ ਨਾਰੋਵਾਲ ਲੈ ਆਉਂਦੇ ਨੇ ਚੌਧਰੀ ਆਸਨ ਇਕਬਾਲ ਸਾਹਿਬ। ਜੇ ਯੂਨੀਵਰਸਿਟੀਆਂ ਦੀਆਂ ਗੱਲਾਂ ਹੋਣ ਤੇ ਨਾਰੋਵਾਲ ਯੂਨੀਵਰਸਿਟੀ ਤੇ ਦੀਗਰ ਤਾਲੀਮੀ ਇਦਾਰੇ। ਡਾਕਟਰ ਸਾਹਿਬ, ਤੁਸੀਂ ਆਸਨ ਇਕਬਾਲ ਸਾਹਿਬ ਦਾ ਜ਼ਿਕਰ ਕੀਤਾ ਜੀ। ਮੈਂ ਇੱਕ ਲਿਆਸ ਬਲੌਰ ਸਾਹਿਬ ਸਨ, ਇੱਕ ਸੈਨੇਟਰ ਜੀ KPK ਤੋਂ ਜੀ। ਮੈਨੂੰ ਸੈਨੇਟ ਦੀ ਇੱਕ ਤਕਰੀਰ ਉਹਨਾਂ ਦੀ ਯਾਦ ਹੈ ਜੀ। ਉਹ ਕਹਿੰਦੇ ਸਨ ਅਗਰ ਆਸਨ ਇਕਬਾਲ ਦੇ ਵੱਸ 'ਚ ਹੋਏ ਤੇ ਗਵਾਦਰ ਵੀ ਨਾਰੋਵਾਲ ਲੈ ਜਾਏ। ਵਾਹ 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 ਵਾਹ। ਇਸ ਲਈ ਮੈਂ ਸਮਝਦਾ ਕਿ ਜੀ ਆਸਨ ਇਕਬਾਲ ਸਾਹਿਬ ਨਾਲ ਜਦੋਂ ਵੀ ਕਦੀ ਗੁਫ਼ਤਗੂ ਹੋਈ ਉਹਨਾਂ ਨੇ ਇੱਕ ਜੁਮਲਾ ਕਿਹਾ, ਮੈਂ ਉਹ ਇੱਥੇ ਕੋਡ ਕਰਾਂਗਾ ਜੀ। ਉਹ ਕਹਿੰਦੇ ਨੇ ਕਿ ਮੈਂ ਕਿਸੇ ਜਾਗੀਰਦਾਰ ਦਾ ਪੁੱਤਰ ਨਹੀਂ, ਵਾਹ। ਮੇਰੀ ਪੁਸ਼ਤ ਤੇ ਕੋਈ ਲੰਮੀ ਚੌੜੀ ਐਸੀ ਤਾਰੀਖ ਨਹੀਂ ਕਿ ਮੈਂ ਸਿਆਸਤ 'ਚ ਮੈਂ ਮਿਹਨਤ ਔਰ ਜਦੋਜਹਿਦ ਔਰ ਮੇਰੀ ਜਿਹੜੀ ਜਿੰਨੀ ਵੀ ਹੈ ਕਾਮਯਾਬੀ ਉਹ ਮੈਂ ਆਪਣੀ ਮਾਂ ਦੀਆਂ ਦੁਆਵਾਂ ਔਰ ਇਲਮ ਹੈ ਉਹਦੀ ਬੁਨਿਆਦ। ਤੇ ਮੇਰੀ ਇਹ ਖਾਹਿਸ਼ ਹੈ ਔਰ ਹੁਣ ਵੀ ਉਹ ਖਾਹਿਸ਼ ਸੀ ਕਿ ਇੱਥੇ ਜਿਹੜੇ ਇੱਥੋਂ ਦੇ ਵਸਣ ਵਾਲੇ ਲੋਕ ਨੇ ਉਹਨਾਂ ਲਈ ਜਿਸ ਤਰ੍ਹਾਂ ਮੈਂ ਜ਼ਿੰਦਗੀ 'ਚ ਤਾਲੀਮ ਨਾਲ ਕਾਮਯਾਬੀ ਹਾਸਲ ਕੀਤੀ ਹੈ, ਮੈਂ ਵੀ ਉਹਨਾਂ ਵਾਸਤੇ ਐਸੇ ਇੱਥੇ ਸਹੂਲਤਾਂ ਪੈਦਾ ਹੋਣ, ਐਸੇ ਵਸਾਇਲ ਹੋਣ ਕਿ ਆਮ ਆਦਮੀ ਜਿਹੜਾ ਲਾਹੌਰ ਜਾਣ ਦਾ ਖਰਚਾ ਬਰਦਾਸ਼ਤ ਨਹੀਂ ਕਰ ਸਕਦਾ, ਉਹਦੇ ਲਈ ਇੱਥੇ ਤਾਲੀਮੀ ਅਦਾਰੇ ਸਟੈਬਲਿਸ਼ ਕੀਤੇ ਜਾਣ। ਔਰ ਉਹ ਸਭ ਤੋਂ ਪਹਿਲਾਂ ਯੂਨੀਵਰਸਿਟੀ ਆਫ ਨਾਰੋਵਾਲ ਜਿਹਦੀ ਅੱਜ ਤਾਦਾਦ ਤਕਰੀਬਨ 7000 ਹੈ ਮਾਸ਼ਾਅੱਲਾ। ਔਰ ਉਹਦੇ 'ਚ ਹੈਰਾਨਕੁਨ ਡਾਕਟਰ ਸਾਹਿਬ ਤੁਹਾਡੀ ਸ਼ਾਇਦ ਗੱਲ ਹੋਵੇ ਕਿ ਜੇ ਤਕਰੀਬਨ 5000 ਜਿਹੜੀਆਂ ਸਟੂਡੈਂਟਸ ਨੇ ਉਹ ਲੜਕੀਆਂ ਨੇ, ਖਵਾਤੀਨ ਤਾਲਿਬਾਤ ਨੇ, ਬੱਚੀਆਂ ਨੇ ਸਾਡੀਆਂ। ਵਾਹ ਵਾਹ ਵਾਹ। ਔਰ ਆਸਨ ਸਾਹਿਬ ਇੱਕ ਮਜ਼ਾਕ ਨਾਲ ਇੱਕ ਗੱਲ ਕਹਿੰਦੇ ਹੁੰਦੇ ਨੇ ਕਿ ਮੈਨੂੰ ਲੱਗਦਾ ਇਹ ਹੈ ਕਿ ਜਦੋਂ ਜਿੰਨੀ ਤਾਦਾਦ ਨਾਲ ਲੜਕੀਆਂ ਤਾਲੀਮ ਹਾਸਲ ਕਰ ਰਹੀਆਂ, ਆਉਣ ਵਾਲਿਆਂ ਦਿਨਾਂ 'ਚ ਇਹਨੂੰ ਯੂਨੀਵਰਸਿਟੀ ਆਫ ਨਾਰੋਵਾਲ ਦੇ ਬਜਾਏ ਵਿਮਨ ਯੂਨੀਵਰਸਿਟੀ ਆਫ ਨਾਰੋਵਾਲ ਨਾ ਕਹਿਣਾ ਪਵੇ। ਇਸ ਲਈ ਇੱਥੇ ਯੂਨੀਵਰਸਿਟੀ ਆਫ ਨਾਰੋਵਾਲ ਦੇ ਬਾਅਦ ਇੰਜੀਨੀਅਰਿੰਗ ਯੂਨੀਵਰਸਿਟੀ ਦਾ ਇੱਥੇ ਕੈਂਪਸ ਹੈ। ਔਰ ਉਹਦੇ 'ਚ 5 ਦੇ ਕਰੀਬ ਮੁਖਤਲਿਫ ਜਿਹੜੀਆਂ ਇੰਜੀਨੀਅਰਿੰਗ ਨੇ ਉਹ ਪੜ੍ਹਾਈਆਂ ਜਾਂਦੀਆਂ, ਬਹੁਤ ਬੜਾ ਕੈਂਪਸ ਹੈ। ਔਰ ਉਮੀਦ ਕੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ 'ਚ ਸ਼ਾਇਦ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਲਾਹੌਰ ਨਾਲੋਂ ਵੀ ਅੱਛਾ ਕੈਂਪਸ ਸ਼ੁਮਾਰ ਹੋ। ਵਾਹ। ਫਿਰ ਉਹਦੇ ਬਾਅਦ ਯੂਨੀਵਰਸਿਟੀ ਆਫ ਵੈਟਰਨਰੀ ਸਾਇੰਸਿਸ ਦਾ US ਦਾ ਇੱਥੇ ਕੈਂਪਸ ਹੈ, ਉਹ ਵੀ ਮਾਸ਼ਾਅੱਲਾ ਬੜੀ ਅੱਛੀ ਤਰ੍ਹਾਂ ਕੰਮ ਕਰ। ਔਰ ਮੁਸਤਕਬਲ 'ਚ ਬਲਕਿ ਬਹੁਤ ਜਲਦ ਮੈਡੀਕਲ ਕਾਲਜ ਨਾਰੋਵਾਲ ਸਾਰਾ ਪ੍ਰੋਸੈਸ ਉਹਦਾ ਹੋ ਚੁੱਕਿਆ ਮਾਸ਼ਾਅੱਲਾ। ਉਹ ਹੋਪਫੁਲੀ ਕਿ ਉਹਦਾ ਐਤਕਾ ਇਨਸ਼ਾਅੱਲਾ FSC ਦੇ ਰਿਜ਼ਲਟ ਦੇ ਬਾਅਦ ਇੱਥੇ ਜਿਹੜੀਆਂ ਸਟੂਡੈਂਟਸ ਨੇ ਉਹਨਾਂ ਦਾ ਦਾਖਲਾ ਹੋਵੇ। ਔਰ ਫਿਰ ਅਗਲੀ ਡਾਕਟਰ ਸਾਹਿਬ ਤੁਹਾਡੇ ਲਈ ਇੱਕ ਗੱਲ ਹੈ ਕਿ ਸਾਡੇ ਇਸ ਜ਼ਿਲ੍ਹੇ ਦੇ ਬਹੁਤ ਸਾਰੇ ਸਟੂਡੈਂਟ ਐਗਰੇਰੀਅਨ ਨੇ ਜਿਹੜੇ ਐਗਰੀਕਲਚਰ ਯੂਨੀਵਰਸਿਟੀਆਂ 'ਚ ਰਾਵਲਾਕੋਟ, ਪਿੰਡੀ ਔਰ ਫੈਸਲਾਬਾਦ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਐਗਰੀਕਲਚਰ ਉਹਦੀ ਇੱਕ ਵੱਡੀ ਤਾਦਾਦ ਹੈ। ਔਰ ਅਲਹਮਦੁਲਿਲਾ ਉਹਦਾ ਕੈਂਪਸ ਵੀ ਮਨਜ਼ੂਰ ਹੋ ਗਿਆ, ਉਹਦੀ ਜਗ੍ਹਾ ਅਕਵਾਇਰ ਹੋ ਗਈ ਹੈ। ਔਰ ਬਹੁਤ ਜਲਦ ਯੂਨੀਵਰਸਿਟੀ ਆਫ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਵੀ। ਵਾਹ। ਇੱਥੇ ਇੱਕ ਹੋਰ ਇਜ਼ਾਫੀ ਗੱਲ ਹੈ। ਔਰ ਗੁਜਰਾਂਵਾਲੇ ਦੇ ਬਾਅਦ ਪੂਰੀ ਗੁਜਰਾਂਵਾਲਾ ਡਿਵੀਜ਼ਨ 'ਚ ਇੱਕ ਇੱਥੇ ਕੈਂਸਰ ਡਾਇਗਨੋਸਟਿਕ ਸੈਂਟਰ ਬਣਿਆ ਹੁੰਦਾ, ਇੱਥੇ ਜਿਹੜੀ ਇਬਤਦਾਈ ਟੈਸਟ ਇੱਥੇ ਹੁੰਦੇ ਨੇ, ਇਬਤਦਾਈ ਛੋਟਾ ਮੋਟਾ ਇਲਾਜ ਵੀ ਇੱਥੇ ਹੁੰਦਾ। ਔਰ ਗੁਜਰਾਂਵਾਲੇ ਦਾ ਜਿਹੜਾ ਜੀਨਮ ਹੈ ਉਹਦਾ ਹੀ ਉਹਦੇ ਨਾਲ ਹੀ ਜੁੜਿਆ ਹੋਇਆ। ਔਰ ਇੱਥੇ ਸਿਹਤ ਦੇ ਸ਼ੋਬੇ 'ਚ ਬਹੁਤ ਅਸੀਂ ਕਾਮਯਾਬੀਆਂ ਹਾਸਲ ਕੀਤੀਆਂ। ਅੱਜ ਕੱਲ੍ਹ ਫਿਰ ਦੁਬਾਰਾ ਉਹਨੂੰ ਵਾਪਸ ਖੜਨ ਲਈ ਕੋਸ਼ਿਸ਼ ਕਰ ਰਹੇ ਹਾਂ, ਜਿਹੜਾ ਗੁਜ਼ਸ਼ਤਾ ਕੁਛ ਅਰਸੇ 'ਚ ਉਸ ਸ਼ੋਬੇ 'ਚ ਕਾਫੀ ਸਾਰੀਆਂ ਖਰਾਬੀਆਂ ਨੇ ਜਨਮ ਲੈ ਲਿਆ, ਫਿਰ ਕੋਸ਼ਿਸ਼ ਹੈ। ਔਰ ਇੱਥੇ ਬਕਾਇਦਾ ਹੁਣ ਜਦੋਂ ਮੈਡੀਕਲ ਕਾਲਜ ਸ਼ੁਰੂ ਹੋਏਗਾ ਫਿਰ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਹੋਣਗੇ। ਔਰ ਉਮੀਦ ਹੈ ਕਿ ਇਸ ਨਾਰੋਵਾਲ ਦੇ ਲੋਕਾਂ ਨੂੰ ਸਿਹਤ ਦੀਆਂ ਜਦੀਦ ਸਹੂਲਤਾਂ ਮੁਯੱਸਰ ਹੋਣਗੀਆਂ। ਜੀ, ਇਹ ਤਾਂ ਸਰ ਤੁਸੀਂ ਦੱਸਿਆ ਸਿਹਤ ਦੇ ਹਵਾਲੇ ਨਾਲ, ਤੁਸੀਂ ਮਾਸ਼ਾਅੱਲਾ ਤਾਲੀਮੋ ਤਦਰੀਸ ਦੇ ਹਵਾਲੇ ਨਾਲ ਦੱਸਿਆ ਕਿ ਇੱਥੇ 3-4 ਤੇ ਮਾਦਰੇ ਇਲਮੀ ਜਿਹੜੀਆਂ ਨੇ ਉਹ ਆ ਗਈਆਂ ਨੇ ਆਸਨ ਸਾਹਿਬ ਦੀ ਕੋਸ਼ਿਸ਼ਾਂ ਦੇ ਨਾਲ, ਉਹਨਾਂ ਦੀ ਮਿਹਰਬਾਨੀ ਨਾਲ। ਇਹ ਦੱਸੋ ਸਰ ਕਿ ਅਸਾਂ ਇਹ ਵੀ ਸੁਣਿਆ ਕਿ ਪਾਕਿਸਤਾਨ ਲੈਵਲ ਦਾ ਇੱਕ ਮੁਲਗੀਰ ਸਿਤਾ ਦਾ ਇੱਕ ਸਪੋਰਟਸ ਦਾ ਵੀ ਜਿਮਨੇਜ਼ੀਅਮ ਇੱਥੇ ਬਣਾਇਆ ਗਿਆ ਹੈ। ਇੱਥੇ ਸਟੇਡੀਅਮ ਸਰ ਬਣਿਆ ਜੀ। ਔਰ ਉਹਦੇ 'ਚ ਡਾਕਟਰ ਸਾਹਿਬ ਹੈਰਾਨਕੁਨ ਗੱਲ ਇਹ ਹੈ ਕਿ ਉਹਦਾ 70-80% ਕੰਮ ਮੁਕੰਮਲ ਹੋ ਚੁੱਕਿਆ ਸੀ।
ਜੀ ਕਿ ਪਿਛਲਾ ਜਿਹੜਾ ਦੌਰ ਹੈ ਉਹਨੇ ਉੱਤੇ ਨੈਬ ਦੀਆਂ ਇਨਕੁਆਰੀਆਂ ਹੋਈਆਂ, ਉਹ 'ਚ ਹਸਨ ਇਕਬਾਲ ਸਾਹਿਬ ਗ੍ਰਿਫਤਾਰ ਵੀ ਹੋਏ, ਉਹਨਾਂ ਨੇ ਉਹ ਭੁਗਤਿਆ ਵੀ, ਔਰ ਥੈਂਕ ਗॉड ਕਿ ਉਹ ਚੋਂ ਬਰੀ ਹੋਏ, ਔਰ ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਨੇ ਮੱਖਣ 'ਚੋਂ ਵਾਲ ਨਿਕਲਿਆ, ਇੰਜ ਉਹਦੇ ਸਾਰੇ ਨਿਕਲੇ। ਹੁਣ ਉਹਦੇ 'ਚ ਜਿਹੜੀ ਹੁਣ ਖਰਾਬੀ ਵਾਲੀ ਸਰ ਗੱਲ ਹੋਈ ਜੀ ਕਿ ਉਦੋਂ ਸ਼ਾਇਦ ਉਹ 10-15-20 ਕਰੋੜ 'ਚੋਂ ਕੰਮ ਹੋ ਜਾਣਾ ਸੀ। ਜੀ ਹੁਣ ਇਹ ਜਿਹੜਾ ਵਕਤ ਗੁਜ਼ਰਿਆ ਇਹਦੇ 'ਚ ਤਕਰੀਬਨ ਉਨੇ ਹੀ ਪੈਸੇ ਜਿੰਨੇ ਪੂਰੇ ਸਟੇਡੀਅਮ ਦਾ ਬਜਟ ਸੀ, ਉਨੇ ਹੀ ਪੈਸੇ ਹੋਰ ਲੱਗਣੇ ਨੇ। ਇਹ ਵੈਸੇ ਇੱਕ ਸਵਾਲ ਹੈ ਇੱਕ ਸ਼ਹਿਰੀ ਦੇ ਤੌਰ ਤੇ ਕਿ ਇਹ ਕਿਹਦੀ ਜ਼ਿੰਮੇਵਾਰੀ ਹੈ? ਇਹ ਪੈਸੇ ਕੌਮ ਦੇ ਨੇ, ਇਸ ਮੁਲਕ ਦੇ ਨੇ ਪੈਸੇ, ਔਰ ਇਸ ਤਰ੍ਹਾਂ ਦਾ ਫੰਡ ਜ਼ਾਇਆ ਹੋਣਾ। ਇੱਕ ਪ੍ਰੋਜੈਕਟ ਜਿਹੜਾ ਨੀਅਰ ਟੂ ਕੰਪਲੀਸ਼ਨ ਸੀ ਕਿ ਉਹ ਮੁਕੰਮਲ ਹੋਣ ਵਾਲਾ ਸੀ, ਔਰ ਉਹਦੇ 'ਚ ਰਸਤੇ 'ਚ ਇਸ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕਰਕੇ ਉਹ ਗੌਰਮੈਂਟ ਦਾ ਹੀ ਫੰਡ ਜ਼ਾਇਆ ਹੋਣਾ। ਇਸ ਲਈ ਕੋਈ ਐਸੀ ਬਿਲਕੁਲ ਕਾਨੂੰਨ ਸਾਜ਼ੀ ਮੇਰੇ ਰਾਏ ਹੋਣੀ ਚਾਹੀਦੀ ਹੈ ਕਿ ਜਿਹੜੇ ਨੈਸ਼ਨਲ ਪ੍ਰੋਜੈਕਟ ਨੇ ਉਹਨਾਂ ਤੇ ਕਮ ਅਜ਼ ਕਮ ਉਹਨਾਂ ਨੂੰ ਇਸ ਤਰ੍ਹਾਂ ਰੋਕਿਆ ਨਹੀਂ ਜਾਣਾ ਚਾਹੀਦਾ। ਪੈਸਾ ਤੇ ਕੌਮ ਦਾ ਹੀ ਜ਼ਾਇਆ ਹੋਏਗਾ ਨਾ। ਹਾਂ ਜੀ ਬਿਲਕੁਲ। ਔਰ ਉਹ ਸਟੇਡੀਅਮ ਜਿਹੜਾ ਮੈਂ ਉਹ 'ਚ ਮਜ਼ੀਦ ਇਜ਼ਾਫਾ ਕਰਾਂ ਕਿ 14 ਉੱਥੇ ਖੇਲਾਂ ਨੇ ਜਿਹੜੀ ਕ੍ਰਿਕਟ ਹੈ, ਫੁੱਟਬਾਲ ਹੈ, ਹਾਕੀ ਹੈ, ਸਕੁਐਸ਼ ਹੈ, ਸਵਿਮਿੰਗ ਪੂਲ ਹੈ, ਅਲਾਜ਼ਲ ਕਿਆਸ, ਬੈਡਮਿੰਟਨ ਹੈ, ਕਾਫੀ ਸਾਰਾ ਲਾਨ ਟੈਨਿਸ ਹੈ, 14 ਖੇਲਾਂ ਦਾ ਉਹ ਹੈ। ਔਰ ਉਹ ਹੁਣ ਉਹਨੂੰ ਇੰਡੀਪੈਂਡੈਂਟ ਪਾਕਿਸਤਾਨ ਸਪੋਰਟਸ ਬੋਰਡ ਜਾਂ ਪੰਜਾਬ ਸਪੋਰਟਸ ਬੋਰਡ ਦੀ ਬਜਾਏ ਯੂਨੀਵਰਸਿਟੀ ਆਫ ਨਾਰੋਵਾਲ ਨੂੰ ਉਹਦਾ ਚਾਰਜ ਦੇ ਦਿੱਤਾ, ਔਰ ਯੂਨੀਵਰਸਿਟੀ ਆਫ ਨਾਰੋਵਾਲ ਉਹਦੇ 'ਤੇ ਕੰਮ ਕਰ ਰਹੇ ਨੇ ਕਿ ਤਾਂ ਕਿ ਉਹਨੂੰ ਜਦੀਦ। ਔਰ ਆਸਨ ਸਾਹਿਬ ਦਾ ਖਿਆਲ ਹੈ ਇਨਸ਼ਾਅੱਲਾ, ਔਰ ਸ਼ਾਇਦ ਕਿ ਆਉਣ ਵਾਲਾ ਜਿਹੜਾ PSL ਹੈ ਉਹਦੇ ਅਸੀਂ ਕੁਛ ਮੈਚ ਨਾਰੋਵਾਲ 'ਚ ਵੀ ਲੈ ਲਈ ਕਰਵਾਵਾਂਗੇ ਇਸ ਨਾਲ। ਔਰ ਇੱਥੇ 2 ਨੁਮਾਇਸ਼ੀ ਮੈਚ ਹੋਏ ਨੇ, ਪਾਕਿਸਤਾਨ ਕੌਮੀ ਟੀਮ ਖੇਡ ਕੇ ਗਈ, ਔਰ ਬਹੁਤ ਬੜੀ ਗੈਦਰਿੰਗ ਉੱਥੇ, ਔਰ ਇਹਦਾ ਇਫਤਤਾਹ ਸਦਰ ਮਮਨੂਨ ਸੈਨ ਸਾਹਿਬ ਨੇ ਕੀਤਾ। ਵਾਹ। ਅੱਛਾ ਮਲਕ ਸਾਹਿਬ, ਇਹ ਤਾਂ ਮਾਸ਼ਾਅੱਲਾ ਤੁਸੀਂ ਦੱਸਿਆ ਆਸਨ ਇਕਬਾਲ ਸਾਹਿਬ ਨੇ ਕਿਸ ਤਰ੍ਹਾਂ ਇੱਥੋਂ ਦੇ ਲੋਕਾਂ ਦੀਆਂ ਤਾਲੀਮੀ ਹਵਾਲੇ ਨਾਲ ਖਿਦਮਾਤ ਸਰ ਅੰਜਾਮ ਦਿੱਤੀਆਂ, ਸਿਹਤ ਦੇ ਹਵਾਲੇ ਨਾਲ ਬੜੇ ਕਾਰ ਹਾਏ ਨੁਮਾਇਆਂ ਉਹਨਾਂ ਸਰ ਅੰਜਾਮ ਦਿੱਤੇ। ਖੇਲਾਂ ਦਾ ਤੁਸੀਂ ਆਪੇ ਹੀ ਦੱਸਿਆ ਕਿ 14 ਮੁਖਤਲਿਫ ਸਪੋਰਟਸ ਜਿਹੜੀਆਂ ਨੇ ਉਹਨਾਂ ਦੇ ਵਾਸਤੇ ਵੀ ਇੱਥੇ ਸਾਡੇ ਨੌਜਵਾਨ ਨਸਲ ਜਿਹੜੀ ਉਹਨਾਂ ਨੂੰ ਸਹੂਲੀਅਤ ਮੁਯੱਸਰ ਹੋਣਗੀਆਂ। ਇਸ ਤੋਂ ਇਲਾਵਾ ਇਜਮਾਲੀ ਜਿਹਾ ਦੱਸੋ ਨਾ ਜੀ, ਆਸਨ ਇਕਬਾਲ ਸਾਹਿਬ ਨੇ ਮਜ਼ੀਦ ਕੀ ਕੀ ਖਿਦਮਾਤ ਇੱਥੇ ਸਰ ਅੰਜਾਮ ਦਿੱਤੀਆਂ? ਆਸਨ ਇਕਬਾਲ ਸਾਹਿਬ ਨੂੰ ਕਦੀ ਪੁੱਛੀਦਾ ਸੀ ਨਾ ਕਿ ਜੀ ਤੁਹਾਡਾ ਮਨਸ਼ੂਰ ਕੀ ਹੈ ਜੀ, ਤੇ ਉਹ ਸ਼ੇਰ ਪਹਿਲੋਂ ਤੇ ਇੰਜੂ ਜੋੜ ਕੇ ਸ਼ੇਰ ਪੜ੍ਹਦੇ ਹੁੰਦੇ ਨੇ, ਹੁਣ ਸ਼ੇਰ ਉਹਨਾਂ ਨੇ ਪੜ੍ਹਨੇ ਸ਼ੁਰੂ ਯਾਦ ਕਰ ਲਿਆ। ਉਹ ਕਹਿੰਦੇ ਕਿ ਪੁੱਛਤੇ हैं लोग मुझसे क्या है तेरा मशगला, वाह, रोशनी तकसीम करना जुगनुओं को पालना। वाह वाह। ਤੇ ਉਹ 'ਚ ਸਰ ਤੁਸੀਂ ਪੁੱਛਿਆ ਨਾ ਕਿ ਹੋਰ ਕੀ, ਉਹ 'ਚ ਮੈਂ ਸਮਝਣਾ ਜੀ ਕਿ ਇੱਕ ਸੇਇੰਗ ਹੈ, ਡਿਵੈਲਪਮੈਂਟ ਕਮਸ ਥਰੂ ਰੋਡ। ਵਾਹ। ਕਿ ਕਿਸੇ ਵੀ ਖਿੱਤੇ ਦੀ ਜਿਹੜੀ ਤਰੱਕੀ ਹੈ ਉਹ ਸੜਕ ਦੇ ਜ਼ਰੀਏ। ਔਰ ਇੱਕ ਪਲੈਨਿੰਗ ਦਾ ਬੰਦਾ ਕਹਿੰਦਾ ਕਿ ਜੀ ਅਗਰ ਮੈਨੂੰ ਕੋਈ ਨਵਾਂ ਸ਼ਹਿਰ ਆਬਾਦ ਕਰਨ ਦਾ ਕਿਹਾ ਜਾਏ ਤਾਂ ਸਭ ਤੋਂ ਪਹਿਲਾਂ ਮੈਂ ਉਹਦੀਆਂ ਸੜਕਾਂ ਆਬਾਦ ਕਰਾਂ। ਉਹਦੇ 'ਚ ਨਾਰੋਵਾਲ ਮੁਰੀਦਕੇ ਔਰ ਲਾਹੌਰ ਨਾਰੋਵਾਲ ਦਾ ਜਾਂ ਦੀਗਰ ਗੁਜਰਾਂਵਾਲਾ ਸਿਆਲਕੋਟ ਨਾਲ ਇਹ ਬਹਰਹਾਲ ਇੱਕ ਮਸਲਾ ਸੀ ਸਾਡਾ ਕਿ ਇੱਥੇ ਸੜਕਾਂ ਵਾਲਾ ਇਸ਼ੂ ਸਾਡਾ ਕਮਜ਼ੋਰ ਸੀ। ਉਹਦੇ 'ਚ ਨਾਰੋਵਾਲ ਮੁਰੀਦਕੇ ਰੋਡ ਡਬਲ ਸੜਕ ਬਣੀ, ਫਿਰ ਇੱਕ ਨਿਊ ਲਾਹੌਰ ਰੋਡ ਬਣੀ, ਫਿਰ ਤੁਸੀਂ ਉਹ ਸੜਕ ਤੋਂ ਹੀ ਸ਼ਾਇਦ ਆਏ ਹੋ ਨਾਰੋਵਾਲ ਪਸਰੂਰ ਗੁਜਰਾਂਵਾਲਾ, ਇਹ ਵੀ ਆਸਨ ਸਾਹਿਬ ਦੀਆਂ ਕੋਸ਼ਿਸ਼ਾਂ ਨਾਲ ਇਹ ਸੜਕ ਬਣੀ। ਔਰ ਹੁਣ ਮੌਜੂਦਾ ਸਰ ਇਹ ਹੈ ਕਿ ਲਾਹੌਰ ਟੂ ਨਾਰੋਵਾਲ, ਨਾਰੋਵਾਲ ਟੂ ਲਾਹੌਰ ਜਿਹੜੀ ਸਿਆਲਕੋਟ ਲਾਹੌਰ ਮੋਟਰਵੇ ਹੈ ਉਹਦੇ ਨਾਲ ਲਿੰਕ ਮਤਲਬ ਬਣਨ ਜਾ ਰਿਹਾ 73 ਕਿਲੋਮੀਟਰ ਦਾ। ਔਰ ਉਹ 'ਚ ਕਾਫੀ ਸਾਰਾ ਕੰਮ ਸ਼ੁਰੂ ਹੋ ਗਿਆ। ਉਹ ਥੋੜ੍ਹੀਆਂ ਬਹੁਤੀਆਂ ਟੈਕਨੀਕਲ ਰੁਕਾਵਟਾਂ ਸਨ, ਉਹ ਵੀ ਇਨਸ਼ਾਅੱਲਾ ਪੰਜਾਬ ਗੌਰਮੈਂਟ ਦੇ ਆਉਣ ਨਾਲ ਉਹ ਵੀ ਦੂਰ ਹੋ ਗਈਆਂ। ਇੱਕ ਸੜਕ ਦਰਬਾਰ ਸਾਹਿਬ ਕਰਤਾਰਪੁਰ ਤੋਂ ਸਾਹਮਣੇ ਇੱਕ ਸੜਕ ਹੈ, ਕਰਾਲਾਂ ਵਾਲੀ ਇੱਕ ਜਗ੍ਹਾ, ਉਹ ਸਿਆਲਕੋਟ ਕੈਂਟ ਜਾ ਕੇ ਨਿਕਲੇਗੀ, ਉਹ ਵੀ ਇੱਕ ਨਵੀਂ ਸੜਕ ਹੈ। ਔਰ ਉਹਦੇ ਨਾਲ ਸਿਆਲਕੋਟ ਦਾ ਰਸਤਾ ਵੀ ਘੱਟ ਹੋ ਜਾਏਗਾ। ਔਰ ਸੜਕ ਬਣਨ ਦੇ ਨਾਲ ਇਹ ਹੋਏਗਾ ਕਿ ਲਾਹੌਰ ਔਰ ਨਾਰੋਵਾਲ ਮੈਕਸੀਮਮ 40-45 ਮਿੰਟ ਦਾ ਰਸਤਾ ਰਹਿ ਜਾਏਗਾ। ਤੁਸੀਂ ਇਹ ਵੀ ਕਹਿ ਸਕਦੇ ਹੋ ਡਾਕਟਰ ਸਾਹਿਬ ਕਿ ਲਾਹੌਰ ਦਾ ਇੱਕ ਮਹੱਲਾ ਹੋਏਗਾ ਨਾਰੋਵਾਲ ਆਉਣ ਵਾਲਿਆਂ ਦਿਨਾਂ 'ਚ। ਵਾਹ ਵਾਹ ਵਾਹ। ਅੱਛਾ ਸਰ, ਇਹ ਤੇ ਹੋ ਗਿਆ ਨਾਰੋਵਾਲ। ਅਸਾਂ ਇਹ ਵੀ ਮਲਕ ਸਾਹਿਬ ਸੁਣਿਆ ਕਿ ਜੋ ਆਸਨ ਇਕਬਾਲ ਨੇ ਨਾ ਨਾਰੋਵਾਲ ਸਿਟੀ ਤੋਂ ਬਾਹਰ ਨਿਕਲ ਕੇ ਪੂਰੇ ਡਿਸਟ੍ਰਿਕਟ ਦੇ ਉੱਤੇ ਵੀ ਫੋਕਸ ਕੀਤਾ ਹੈ। ਸ਼ਕਰਗੜ੍ਹ ਵੀ ਸੁਣਿਆ ਬੜੀ ਅੱਛੀ। ਨਾਰੋਵਾਲ ਸਰ ਇੱਥੋਂ ਉਹਨਾਂ ਨੇ ਐਤਕਾਂ ਗੁਜ਼ਸ਼ਤਾ ਇਲੈਕਸ਼ਨ 'ਚ ਜ਼ਫਰਵਾਲ ਤੋਂ ਵੀ ਇੱਕ ਹਲਕੇ ਤੋਂ ਸੂਬਾਈ ਅਸੈਂਬਲੀ ਦਾ ਇਲੈਕਸ਼ਨ ਲੜਿਆ, ਉੱਥੋਂ ਵੀ ਅੱਲਾ ਨੇ ਕਾਮਯਾਬੀ ਦਿੱਤੀ।
ਫਿਰ ਸ਼ਕਰਗੜ੍ਹ ਤੋਂ ਵੀ ਇਲੈਕਸ਼ਨ ਲੜਿਆ ਉਹਨਾਂ ਦੇ ਇੱਕ ਉਸੇ ਪੈਨਲ ਦੇ ਇੱਕ ਜੀ। ਚੌਧਰੀ ਅਨਵਾਰੁੱਲਾ, ਉਹ ਵੀ MLA ਬਣੇ। ਮਤਲਬ ਉਹਨਾਂ ਦੀ ਪੂਰੀ ਜਿਹੜੀ ਟੀਮ ਹੈ ਉਹ ਇਸ ਵੇਲੇ ਜ਼ਿਲ੍ਹੇ 'ਚ ਕੰਮ ਕਰ ਰਹੀ, ਔਰ ਉਸ ਟੀਮ ਨੂੰ ਜ਼ਿਲ੍ਹੇ 'ਚ ਹੈੱਡ ਕਰ ਰਹੇ ਨੇ ਹਸਨ ਇਕਬਾਲ ਸਾਹਿਬ ਜੀ। ਸ਼ਕਰਗੜ੍ਹ 'ਚ ਬਹੁਤ ਦੇਰ ਦਾ ਇਸ਼ੂ ਸੀ ਕਿ ਪਾਸਪੋਰਟ ਆਫਿਸ ਨਹੀਂ ਹੈਗਾ, ਸ਼ਨਾਖਤੀ ਕਾਰਡ ਦਾ ਕੋਈ ਪ੍ਰੋਪਰ, ਉਹ ਵੀ ਉੱਥੇ ਕੰਮ ਸ਼ੁਰੂ ਕਰ ਦਿੱਤਾ। ਔਰ ਉੱਥੇ ਹੁਣ ਅਗਲਾ ਪਲਾਨ ਇਹ ਹੈ ਇਨਸ਼ਾਅੱਲਾ ਕਿ THQ ਸ਼ਕਰਗੜ੍ਹ, ਤਹਿਸੀਲ ਹੈੱਡਕੁਆਟਰ ਸ਼ਕਰਗੜ੍ਹ, ਤਹਿਸੀਲ ਹੈੱਡਕੁਆਟਰ ਜ਼ਫਰਵਾਲ, ਵਾਹ। ਉਹ ਨਵਾਂ ਡਿਵੈਲਪ ਹੋਇਆ ਜ਼ਫਰਵਾਲ, ਔਰ ਤਹਿਸੀਲ ਹੈੱਡਕੁਆਟਰ ਸ਼ਕਰਗੜ੍ਹ ਤੋਂ ਬਹੁਤ ਪੁਰਾਣਾ, ਔਰ ਉਹਨੂੰ ਵੀ ਜਦੀਦ Upgradation ਹੋਈ ਉਹਦੀ ਅਪਗ੍ਰੇਡੇਸ਼ਨ ਹੋਏ। ਮਤਲਬ ਅੱਗੇ ਨਾਰੋਵਾਲ ਸਿਟੀ ਜਿਹੜਾ ਹੈ ਜੀ। DHQ ਡਾਇਲਿਸਿਸ ਸੈਂਟਰ, ਇੱਥੇ ਬੜਾ ਵੱਡਾ ਇੱਕ ਡਾਇਲਿਸਿਸ ਸੈਂਟਰ ਹੈ ਜਿਹੜਾ 4 ਮਸ਼ੀਨਾਂ ਤੋਂ ਸ਼ੁਰੂ ਹੋਇਆ, ਔਰ ਅੱਜ ਉੱਥੇ 15-16 ਕਰੀਬ ਮਸ਼ੀਨਾਂ ਨੇ, ਔਰ ਲੋਕ ਸਿਆਲਕੋਟ ਤੋਂ ਵੀ ਨਾਰੋਵਾਲ ਡਾਇਲਿਸਿਸ ਕਰਨੇ ਉਹਨਾਂ 'ਚ ਜਾ ਕੇ ਜ਼ਿਲ੍ਹਾ ਨਾਰੋਵਾਲ। ਵਾਹ। ਔਰ ਅਸੀਂ ਬੜੇ ਫਖਰ ਨਾਲ ਡਾਕਟਰ ਸਾਹਿਬ ਇਹ ਗੱਲ ਕਹਿੰਦੇ ਹਾਂ ਕਿ DHQ ਨਾਰੋਵਾਲ ਜਿਹੜਾ ਉਹ ਇਸ ਖਿੱਤੇ 'ਚ ਏਡਾ ਵੱਡਾ ਪ੍ਰੋਜੈਕਟ ਸੀ ਕਿ ਅਸੀਂ ਬੜੇ ਫਖਰ ਨਾਲ ਲੋਕਾਂ ਨੂੰ ਪੁੱਛਦੇ ਰਹੇ ਹਾਂ ਕਿ ਜੀ ਨਾਰੋਵਾਲ ਹਸਪਤਾਲ 'ਚ ਤੁਹਾਡਾ ਕੋਈ ਪੈਸਾ ਤਾਂ ਨਹੀਂ ਖਰਚ ਹੁੰਦਾ, ਕੋਈ ਟੈਸਟ 'ਤੇ ਪੈਸਾ ਤਾਂ ਨਹੀਂ, ਕੋਈ ਦਵਾਈ ਤਾਂ ਨਹੀਂ ਤੁਹਾਨੂੰ ਲਿਆਉਣੀ ਪੈਣੀ, ਔਰ ਉਹਦੇ ਲਈ ਅਸੀਂ ਫਿਰ ਵਾਪਸ ਇਨਸ਼ਾਅੱਲਾ ਕੋਸ਼ਿਸ਼ ਹੈ ਕਿ ਉੱਥੇ ਹੀ ਅਸੀਂ ਲੈ ਕੇ ਜਾਈਏ ਕਿ ਜਿੱਥੇ ਅਸੀਂ ਇਹਨੂੰ ਛੱਡਿਆ ਸੀ। ਬਾਕੀ ਤਹਿਸੀਲ ਹੈੱਡਕੁਆਟਰ ਜ਼ਫਰਵਾਲ ਜਿਹੜਾ ਉਹ ਵੀ ਫੰਕਸ਼ਨਲ ਹੈ, ਨਵੇਂ ਸਪੈਸ਼ਲਿਸਟ ਦੀਆਂ ਉੱਥੇ ਪੋਸਟਾਂ ਹੋ ਗਈਆਂ, ਉੱਥੇ ਆਪਰੇਸ਼ਨ ਥੀਏਟਰ ਚਾਲੂ ਹੋ ਗਿਆ। ਇਸ ਤਰ੍ਹਾਂ ਹੀ ਕਿਉਂਕਿ THQ ਸ਼ਕਰਗੜ੍ਹ ਬਹੁਤ ਇਗਨੋਰ ਹੋਇਆ ਦਾ, ਔਰ ਉਹ ਵੀ ਇਨਸ਼ਾਅੱਲਾ ਹਸਨ ਇਕਬਾਲ ਸਾਹਿਬ ਔਰ ਚੌਧਰੀ ਅਨਵਾਰ ਸਾਹਿਬ ਦਾ ਇਹ ਮਿਸ਼ਨ ਹੈ ਕਿ ਉਹਨੂੰ ਵੀ ਅਸੀਂ ਜਦੀਦ ਖਤੂਤ 'ਤੇ ਉਸਤਵਾਰ ਕਰਕੇ ਔਰ ਉੱਥੇ ਡਿਵੈਲਪ ਕਰੀਏ, ਔਰ ਉਹਦੀ ਅਪਗ੍ਰੇਡੇਸ਼ਨ ਮਾਸ਼ਾਅੱਲਾ ਜੀ, ਤਾਂ ਕਿ ਇਸ ਇਲਾਕੇ ਦੇ ਲੋਕਾਂ ਵਾਸਤੇ ਸਿਹਤ ਦੀਆਂ ਜਿਹੜੀਆਂ ਜਦੀਦ ਸਹੂਲਤਾਂ ਨੇ ਉਹ ਮੁਯੱਸਰ ਆ ਸਕਣ, ਉਹ ਵੀ ਮੁਯੱਸਰ ਹੋਣ। ਅੱਛਾ ਹਜ਼ੂਰ, ਇਹ ਦੱਸੋ ਕਿ ਨਾਰੋਵਾਲ ਜਿਹੜਾ ਹੈ ਇਹ ਇੱਕ ਜ਼ਰੀ ਡਿਸਟ੍ਰਿਕਟ ਹੈ, ਕਿਉਂਕਿ ਸਾਡਾ ਸਾਰਾ ਪੰਜਾਬ ਹੀ ਮਾਸ਼ਾਅੱਲਾ ਸਾਡੇ ਮੁਲਕ ਦੀ ਸਾਰੀ ਮਈਸ਼ਤ ਵੀ ਜ਼ਰਾਅਤ ਦੇ ਉੱਤੇ ਬੇਸ ਕਰਦੀ ਹੈ, ਲੇਕਿਨ ਇਹ ਖਿੱਤਾ ਜਿਹੜਾ ਹੈ ਇਹ ਤਾਂ ਬੜਾ ਹੀ ਜ਼ਰਖੇਜ਼ ਹੈ ਜ਼ਮੀਨ ਦੇ ਹਵਾਲੇ ਨਾਲ, ਤੇ ਜ਼ਰਈ ਹਵਾਲੇ ਦੇ ਨਾਲ ਵੀ ਕੋਈ। ਸਰ ਇੱਥੇ ਜਿਹੜੀ ਸਭ ਤੋਂ ਵੱਡੀ ਫਸਲ ਹੈ ਸਾਡੀ ਉਹ ਚਾਵਲ ਔਰ ਗੰਦਮ ਹੈ ਜੀ। ਚਾਵਲ ਸ਼ਾਇਦ ਡਾਕਟਰ ਸਾਹਿਬ ਤੁਹਾਡੇ ਲਈ ਇਹ ਖਬਰ ਹੀ ਹੋਏ ਕਿ ਹੁਣ ਜਿਹੜਾ ਇੰਟਰਨੈਸ਼ਨਲ ਬਿਡਿੰਗ ਹੁੰਦੀ ਹੈ ਉਹਦੇ 'ਚ ਬਾਕਾਇਦਾ ਬ੍ਰੈਕਟ 'ਚ ਲਿਖਿਆ ਹੁੰਦਾ ਹੈ ਨਾਰੋਵਾਲੀ ਰਾਈਸ। ਵਾਹ। ਮਤਲਬ ਅਸੀਂ ਇਹ ਬੜੇ ਫਖਰ ਨਾਲ ਕਹਿੰਦੇ ਹਾਂ ਕਿ ਨਾਰੋਵਾਲ ਦਾ ਚਾਵਲ ਜਿਹੜਾ ਉਹ ਆਪਣੀ ਖੁਸ਼ਬੂ ਦੇ ਅਤਬਾਰ ਨਾਲ ਦੁਨੀਆ 'ਚ ਆਪਣੀ ਪਹਿਚਾਣ ਲੱਗਦਾ। ਇਹ ਤਾਂ ਬਹੁਤ ਬੜੀ ਇੰਡਸਟਰੀ ਹੈ ਰਾਈਸ ਦੀ ਦੇ ਮੁਤਲਕਾ, ਔਰ ਹਾਂ ਇਹ ਜ਼ਰੂਰਤ ਜ਼ਰੂਰ ਹੈ ਕਿ ਰਾਈਸ ਦੇ ਨਾਲ ਮੁਤਲਕਾ ਜਿਹੜੀ ਮਜ਼ੀਦ ਇੰਡਸਟਰੀ ਹੈ ਉਹ ਵੀ ਇੱਥੇ ਅਗਰ ਹੋਵੇ ਤਾਂ ਇੱਥੇ ਵੀ ਲੋਕਾਂ ਦੇ ਰੋਜ਼ਗਾਰ ਦੇ ਮਜ਼ੀਦ ਮੌਕੇ ਮੁਯੱਸਰ ਆ ਸਕਣ। ਤੇ ਇਸ ਹਵਾਲੇ ਨਾਲ ਵੀ ਕੋਈ ਹੈ ਪਲਾਨ ਅੱਗੋਂ ਹਸਨ ਇਕਬਾਲ ਸਾਹਿਬ ਦੇ? ਕੀ ਪਲਾਨ ਨੇ ਕੋਈ ਸਾਨੂੰ ਇਹ ਦੱਸੋ ਨਾ ਕਿ ਇੰਡਸਟਰੀ ਜਿਹੜੀ ਹੈ ਉਹਦੀ ਪ੍ਰਮੋਸ਼ਨ ਵਾਸਤੇ ਜਾਂ ਇੱਥੋਂ ਦੀ ਲੋਕਲ ਜ਼ਰਾਅਤ ਨੂੰ। ਉਹਦੇ 'ਚ ਇੱਕ ਇਹ ਹੈ ਜੀ ਕਿ ਇੱਕ ਬਹੁਤ ਪੁਰਾਣਾ ਮਨਸੂਬਾ ਸੀ ਕਿ ਅਸੀਂ ਇੱਥੇ ਕੋਈ ਇੰਡਸਟਰੀਅਲ ਸਟੇਟ ਡਿਵੈਲਪ ਕਰਤੀ ਹੈ ਜੀ, ਔਰ ਸਿਆਲਕੋਟ ਦੇ ਲੋਕਾਂ ਨੂੰ ਰਾਗਵ ਕਰੀਏ ਕਿ ਉਹ ਨਾਰੋਵਾਲ ਦੀ ਬੈਲਟ ਵੱਲ ਆਉਣ, ਇੱਥੇ ਇਹਨਾਂ ਦੀ ਲੇਬਰ ਜੋ ਸਿਆਲਕੋਟ ਜਾਂਦੀ ਉਹ ਇੱਥੇ ਆ ਜਾਣ, ਔਰ ਉਹਦੇ 'ਚ ਕਾਫੀ ਸਾਰੇ ਜਿਹੜੇ ਅੱਛੇ ਐਸਟੈਬਲਿਸ਼ ਤਾਜਰ ਨੇ ਜਾਂ ਇੰਡਸਟਰੀਲਿਸਟ ਨੇ ਉਹਨਾਂ ਨਾਲ ਗੱਲ ਹੋਈ। ਇੱਕ ਇਹਦੇ 'ਚ ਮੈਂ ਇਜ਼ਾਫਾ ਕਰਾਂ, ਯੂਨੀਵਰਸਿਟੀ ਆਫ ਐਗਰੀਕਲਚਰ ਜਿਹੜੀ ਹੈ ਜੀ ਉਹਦੇ 'ਚ ਬਾਕਾਇਦਾ ਅਸੀਂ ਉਹਦੀ ਨੁਮਾਇਸ਼ ਉੱਥੇ ਮੁਖਤਲਿਫ ਮੌਕੇ 'ਤੇ ਕਰਨੇ ਆ ਜਿਹੜੇ ਉਹਦੇ ਪ੍ਰੋਜੈਕਟ ਨੇ, ਔਰ ਪਿੱਛੇ ਇੱਕ ਫੰਕਸ਼ਨ ਕੀਤਾ ਔਰ ਸਿਆਲਕੋਟ ਤੋਂ ਇੰਡਸਟਰੀਲਿਸਟਾਂ ਨੂੰ ਅਸਾਂ ਬੁਲਾਇਆ, ਉਹਨਾਂ ਨੂੰ ਦੱਸਿਆ ਕਿ ਜੀ ਇਹ ਅਸੀਂ ਤੁਹਾਡੇ ਲਈ ਹੀ ਕੰਮ ਕਰ ਸਕਦੇ ਹਾਂ ਕਿ ਤੁਸੀਂ ਕੋਈ ਪ੍ਰੋਜੈਕਟ ਦੇਵੋ ਅਤੇ ਉੱਥੇ ਅਸੀਂ ਤੁਹਾਨੂੰ ਡਿਵੈਲਪ ਕਰਕੇ ਦੇਵਾਂਗੇ। ਔਰ ਅਗਰ ਇੱਥੇ ਲੈਂਡ ਹੋਲਡਿੰਗ ਡਾਕਟਰ ਸਾਹਿਬ ਜ਼ਿਲ੍ਹਾ ਨਾਰੋਵਾਲ 'ਚ ਥੋੜ੍ਹੀ ਹੈ ਲੋਕਾਂ ਦੀ, ਲੇਕਿਨ ਇੱਥੋਂ ਦੀ ਬੁਨਿਆਦੀ ਜਿਹੜੀਆਂ ਨੂੰ ਐਜੂਕੇਸ਼ਨ ਹੀ ਇੱਕ ਜ਼ਰੀਆ ਹੈ ਜਿਹਦੇ 'ਤੇ ਲੋਕ ਆਪਣੀ ਜ਼ਿੰਦਗੀ 'ਚ। ਮਲਕ ਸਾਹਿਬ ਇਹਨੂੰ ਟਾਈਟਲ ਮਿਲਿਆ ਹੈ, ਤੁਸਾਂ ਦਿੱਤਾ ਹੈ ਜਾਂ ਪਬਲਿਕ ਕਹਿੰਦੀ ਹੈ ਕਿ ਸਿਟੀ ਆਫ ਨੌਲੇਜ, ਯਾਨੀ ਇਲਮ ਦੀ ਬਸਤੀ, ਤੇ ਇਹਦਾ ਲਿਟਰੇਸੀ ਰੇਟ ਵੀ ਸੁਣਿਆ ਸਾਡੀ ਪੂਰੀ ਡਿਵੀਜ਼ਨ ਵਿੱਚ ਸਭ ਤੋਂ ਜ਼ਿਆਦਾ ਹੈ। ਪੂਰੀ ਡਿਵੀਜ਼ਨ 'ਚ ਨਹੀਂ ਜੀ, ਬੜੇ ਫਖਰ ਨਾਲ ਕਿਹਾ ਜਾ ਸਕਦਾ ਹੈ ਕਿ ਪੰਜਾਬ 'ਚ ਜਿਹੜੇ ਹਾਈਲੀ ਐਜੂਕੇਟਡ ਐਜੂਕੇਸ਼ਨ ਰੇਟ ਹੈ ਉਹ ਨਾਰੋਵਾਲ 'ਚ ਹੈ। ਵਾਹ। ਜਿਸ 'ਚ ਸਪੈਸ਼ਲੀ ਰਿਹਾਨ ਤੁਸੀਂ ਹੈਰਾਨ ਹੋਵੋਗੇ ਇਸ ਗੱਲ 'ਤੇ ਕਿ ਖਵਾਤੀਨ 'ਚੋਂ ਲਿਟਰੇਸੀ ਰੇਟ ਬਹੁਤ ਜ਼ਿਆਦਾ ਮਾਸ਼ਾਅੱਲਾ, ਔਰ ਸਪੈਸ਼ਲੀ ਸ਼ਕਰਗੜ੍ਹ ਜਿਹੜੀ ਸਾਡੀ ਤਹਿਸੀਲ ਹੈ ਜੀ ਜੀ ਉਹਦੇ 'ਚ ਖਵਾਤੀਨ 'ਚ ਲਿਟਰੇਸੀ ਰੇਟ ਜਿਹੜਾ ਉਹ ਕੋਈ 50-60% ਦੇ ਕਰੀਬ ਹੈ। ਵਾਹ। ਅੱਛਾ ਮਲਕ ਸਾਹਿਬ, ਨਾਮਵਰ ਸ਼ਖਸੀਅਤ ਦੀ ਅਸੀਂ ਜਦੋਂ ਗੱਲ ਕਰਨੇ ਆ, ਇਸ ਧਰਤੀ ਦੇ ਸਪੁੱਤਰ ਅਤੇ ਸਪੁੱਤਰੀਆਂ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਇੱਜ਼ਤ ਦਾ ਝੰਡਾ ਚੁੱਕਿਆ ਹੈ ਤੇ ਸਰ ਬੁਲੰਦ ਕੀਤਾ ਹੈ, ਉਹਨਾਂ ਦੇ ਵਿੱਚ ਫੈਜ਼ ਅਹਿਮਦ ਫੈਜ਼ ਤੇ ਬਹੁਤ ਵੱਡੇ ਨੇ। ਹੋਰ ਇੱਕ ਇੱਥੋਂ ਦੇ ਨੇਮਤ
ਕੀ ਉਹਨਾਂ ਦਾ ਇਸਮੇ ਗ੍ਰਾਮੀ ਸੀ ਜਿਹੜੇ ਐਟਮੀ ਸਾਇੰਸਦਾਨ ਹੋਏ ਡਾਕਟਰ ਨੇਮਤ ਸਾਹਿਬ। ਕੁਝ ਹੋਰ ਉਗੜਵੀਆਂ ਸ਼ਖਸੀਆਤ ਦੇ ਬਾਰੇ ਦੱਸੋ ਸਾਨੂੰ। ਤੇ ਜੀ ਮਸਲਨ ਮੈਂ ਸਟਾਰਟ 'ਚ ਤੁਹਾਨੂੰ ਕਿਹਾ ਸੀ ਹਾਸ਼ਮ ਸ਼ਾਹ। ਹਾਸ਼ਮ ਸ਼ਾਹ ਪੰਜਾਬੀ ਦਾ ਤੁਸੀਂ ਆਪ ਬਹੁਤ ਵੱਡਾ ਜੀ, ਬਹੁਤ ਵੱਡਾ ਔਰ ਬੜਾ ਮੁਤਬਰ ਨਾਮ ਆ। ਉਹ ਨਾਲ ਹੀ ਇੱਥੇ ਉਹਨਾਂ ਦਾ ਮਜ਼ਾਰ ਹੈ। ਅੱਛਾ। ਔਰ ਪੰਜਾਬੀ 'ਚ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਵੀ ਆਪਣੇ ਕਲਾਮ 'ਚ ਉਹਨਾਂ ਦਾ ਤਜ਼ਕਰਾ ਕੀਤਾ ਹੈ। ਫਿਰ ਇੱਥੇ ਸਰ ਬੜੇ ਇਲਮੀ ਅਦਬੀ ਲੋਕ ਪੈਦਾ ਹੋਏ ਇਸ ਖਿੱਤੇ 'ਚ ਜੀ। ਮੈਂ ਕਹਿ ਸਕਦਾ ਕਿ ਮੁਸ਼ਾਹਦ ਸੈਨ ਦਾ ਤਲਕ ਨਾਰੋਵਾਲ ਨਾਲ ਹੈ। ਵਾਹ। SM ਜ਼ਫਰ ਦਾ ਤਲਕ ਨਾਰੋਵਾਲ ਨਾਲ ਹੈ। ਜਿਹੜਾ ਹੁਣ PTI ਦਾ ਬਣਿਆ ਇੱਕ ਅਲੀ ਜ਼ਫਰ ਉਹ ਵੀ ਨਾਰੋਵਾਲ ਦਾ। ਮਲਕਾ ਪੁਖਰਾਜ ਨਾਰੋਵਾਲ ਦੀ ਸੀ। ਅੱਛਾ। ਔਰ ਇਹਨੇ ਵੱਡੇ ਇਲਮੀ ਔਰ ਅਦਬੀ ਸ਼ੋਬੇ 'ਚ ਮਤਲਬ ਜਿਹੜੇ ਆਸਨ ਇਕਬਾਲ ਦੇ ਦਾਦਾ ਸਨ ਖਾਨ ਬਹਾਦਰ ਚੌਧਰੀ ਮੁਸ਼ਤਾਕ ਅਹਿਮਦ ਖਾਨ, ਜਿਨ੍ਹਾਂ ਦੇ ਨਾਂ 'ਤੇ ਵੈਟਨਰੀ ਜਿਹੜਾ ਕੈਂਪਸ ਹੈ ਉਹਨਾਂ ਦੇ ਨਾਂ 'ਤੇ ਮਸ਼ਹੂਰ। ਵਾਹ। ਔਰ ਉਹ ਪਹਿਲੇ ਮੁਸਲਮਾਨ ਉਸਤਾਦ ਸਨ ਯੂਨੀਵਰਸਿਟੀ ਆਫ ਵੈਟਨਰੀ ਸਨ। ਉਹਨਾਂ ਨੂੰ ਖਾਨ ਬਹਾਦਰ ਦਾ ਲਕਬ ਮਿਲਿਆ। ਔਰ ਅੱਜ ਵੀ ਉਹਨਾਂ ਦੇ ਜਿਹੜੇ ਬਣਾਏ ਹੋਏ ਹਾਲਾਤ ਨੇ ਉਹ ਯੂਨੀਵਰਸਿਟੀ 'ਚ ਇਸਤੇਮਾਲ ਹੁੰਦੇ ਨੇ। ਫਿਰ ਉਹਦੇ ਇਲਾਵਾ ਸਿਆਸਤ 'ਚ ਅਨਵਰ ਅਜ਼ੀਜ਼ ਇੱਕ ਮੁਤਬਰ ਨਾਮ ਬਹੁਤ ਵੱਡਾ ਦੌਰ 'ਚ। ਆਸਨ ਇਕਬਾਲ ਰਿਹਾ। ਲਾਰਡ ਮੱਲੀ ਇੱਕ ਇੱਥੋਂ ਦੀ ਪਰਸਨੈਲਿਟੀ ਸੀ। ਲਾਰਡ ਨਸੀਰ ਅਹਿਮਦ ਮੱਲੀ ਕਾਇਦ ਆਜ਼ਮ ਦੇ ਸਾਥੀਆਂ 'ਚੋਂ ਬੱਦੋ ਮੱਲੀ ਨਾਲ ਉਹਨਾਂ ਦਾ ਤਲਕ ਸੀ। ਬਹੁਤ ਮੁਤਬਰ ਨਾਮ। ਫਿਰ ਉਹਦੇ ਬਾਅਦ ਜ਼ਫਰਵਾਲ ਤੋਂ ਚੌਧਰੀ ਸਰਵਰ ਸਾਹਿਬ ਮਰਹੂਮ ਕਸ਼ਮੀਰ ਕਮੇਟੀ ਦੇ ਬੜਾ ਹਾਂਜੀ। ਫਿਰ ਸਰ ਸ਼ਹਾਬੁੱਦੀਨ ਵੀ ਇਸੇ ਵਾਹ। ਅੱਛਾ। ਔਰ ਫਿਰ ਜ਼ੈਡ ਸੁਲੈਰੀ ਦਾ ਤਲਕ ਵੀ ਇਸੇ ਹੀ ਖਿੱਤੇ ਨਾਲ ਸੀ। ਫਿਰ ਜਿਹੜਾ ਇੱਕ ਨੌਜਵਾਨ ਮੁੰਡਾ ਜਿਹਨੂੰ ਨਿਸ਼ਾਨ ਹੈਦਰ ਮਿਲਿਆ ਰਾਸ਼ਦ ਮਿਨਾਜ਼, ਉਹਦਾ ਤਲਕ ਕਿਲਾ ਅਹਿਮਦਾਬਾਦ ਨਾਲ ਸੀ। ਨਾਰੋਵਾਲ ਨੇ ਹਰ ਸ਼ੋਬੇ 'ਚ ਆਰਮੀ 'ਚ ਬੇਸ਼ੁਮਾਰ ਜੱਜਿਸ 'ਚੋਂ ਜੁਡੀਸ਼ਰੀ 'ਚੋਂ ਜ਼ਾਦ ਹੁਸੈਨ ਬੁਖਾਰੀ ਦਾ ਤਲਕ ਨਾਰੋਵਾਲ ਸੀ। ਜਸਟਿਸ ਅਜਾਜ਼ੁਲ ਹਸਨ ਨਾਰੋਵਾਲ ਤੋਂ। ਵਾਹ। ਮਤਲਬ ਕੋਈ ਸ਼ੋਭਾ ਐਸਾ ਨਹੀਂ ਕਿ ਜਿਹਦੇ 'ਚ ਨਾਰੋਵਾਲ ਦੀ ਜਿਹੜੀਆਂ ਨਾ ਉਹਨਾਂ ਨੇ ਸ਼ਾਮਲ ਨਹੀਂ। ਔਰ ਇਸ ਮੁਲਕ ਦੀ ਤਰੱਕੀ ਲਈ ਖੁਸ਼ਹਾਲੀ ਲਈ ਉਹ ਕੋਸ਼ਿਸ਼ ਕਰ। ਅੱਛਾ ਮਲਕ ਸਾਹਿਬ, ਹੁਣ ਆਖਰ ਦੇ ਵਿੱਚ ਸਾਨੂੰ ਇਹ ਦੱਸੋ ਕਿ ਜਿਹੜਾ ਕਰਤਾਰਪੁਰ ਹੈ, ਬਾਬਾ ਜੀ ਗੁਰੂ ਨਾਨਕ ਦੇਵ ਜਿਹੜੇ ਸਿੱਖ ਮਤ ਦੇ ਬਾਨੀ ਸਨ, ਇੱਥੇ ਹੀ ਗੁਰੂ ਨਾਨਕ ਦੇਵ ਜੀ ਦੀ ਮਦਫਨ ਹੈ। ਯਾਨੀ ਸਿੱਖ ਮਜ਼ਹਬ ਦੇ ਮਾਨੀ ਜਿਹੜੇ ਨੇ ਉਹਨਾਂ ਦੇ ਆਖਣ ਮੁਜਬ ਕਰਤਾਰਪੁਰ ਸਾਹਿਬ ਦਾ ਜਿਹੜਾ ਗੁਰਦੁਆਰਾ ਦਰਬਾਰ ਸਾਹਿਬ ਹੈ, ਇੱਥੇ ਬਾਬਾ ਜੀ ਜੋਤੀ ਜੋਤ ਸਮਾ ਗਏ ਸਨ। ਆਖਰੀ ਆਪਣੀ ਹਯਾਤੀ ਦੇ 18 ਸਾਲ ਉਹਨਾਂ ਇੱਥੇ ਹੀ ਗੁਜ਼ਾਰੇ। ਇੱਥੇ ਖੇਤੀਬਾੜੀ ਵੀ ਕੀਤੀ। ਕੁਝ ਉਹਦੇ ਬਾਰੇ ਵੀ ਸਾਨੂੰ ਗੱਲ ਸੁਣਾਓ। ਡਾਕਟਰ ਸਾਹਿਬ ਇਹ ਜਿਹੜੀ ਪੁਰਾਣੇ ਪੜ੍ਹਨ ਨਾਲ ਜਾਂ ਸੀਨਾ ਬਸੀਨਾ ਜਿਹੜਾ ਇਲਮ ਆਇਆ ਜੀ, ਕੁਝ ਕਿ ਬਾਬਾ ਗੁਰੂ ਨਾਨਕ ਦਰਿਆ ਦੇ ਪਰਲੇ ਪਾਸੇ ਇੱਕ ਡੇਰਾ ਬਾਬਾ ਨਾਨਕ ਸੀ ਜੀ, ਔਰ ਉਰਲੇ ਪਾਸੇ ਦਰਬਾਰ ਸਾਹਿਬ ਕਰਤਾਰਪੁਰ ਸੀ ਜਿਹੜੀ ਇਹ ਮੌਜੂਦਾ ਜੀ। ਇਹਨਾਂ ਦਾ ਉਧਰ ਔਰ ਇੱਧਰ ਔਰ ਇੱਥੇ ਹੀ ਇਹ ਖੇਤੀਬਾੜੀ ਵੀ ਕਰਦੇ ਰਹੇ ਜੀ। ਇੱਥੇ ਇੱਕ ਵਾਕਿਆ ਸੁਣਾਉਂਦੇ ਨੇ ਕਿ ਇੱਥੇ ਮਤਲਬ ਰੁਕਣ ਦਾ ਕੀ ਸੂਰਤ ਹੋਈ। ਇਹ ਸੀਨਾ ਬਸੀਨਾ ਇਹਦੀ ਮੈਂ ਕੋਈ ਉਹਦੀ ਅਥਾਰਟੀ ਤੇ ਨਹੀਂ ਗੱਲ ਕਰ ਸਕਦਾ, ਲੇਕਿਨ ਜਿਹੜਾ ਸੁਣਾਇਆ ਜਾਂਦਾ ਜਾਂ ਉਹਨਾਂ ਦੀਆਂ ਕੁਝ ਕਿਤਾਬਾਂ 'ਚ ਤਜ਼ਕਰਾ ਕਿ ਇੱਥੇ ਜਦੋਂ ਬਾਬੇ ਹੋਰੀ ਆਏ ਇਬਾਦਤ ਦੇ ਸਿਲਸਿਲੇ ਦਰਿਆ ਦੇ ਕਿਨਾਰੇ ਜੀ, ਉਹਨਾਂ ਨੇ ਵੇਖਿਆ ਕਿ ਦੋ ਭਰਾ ਇਕੱਠੇ ਜ਼ਿਮੀਂਦਾਰਾ ਕਰਦੇ ਸਨ ਤੇ ਵੱਖੋ ਵੱਖ ਉਹਨਾਂ ਨੇ ਢੇਰੀਆਂ ਬਣਾਈਆਂ ਆਪਣੀ ਜੀ ਪੈਦਾਵਾਰ ਦੀ ਜੀ। ਤੇ ਇੱਕ ਭਰਾ ਜਿਹੜਾ ਨਾ ਉਹ ਜਦੋਂ ਚਲਾ ਗਿਆ ਤਾਂ ਦੂਸਰੇ ਭਰਾ ਨੇ ਉਹਦੀ ਦੂਜੀ ਢੇਰੀ 'ਚੋਂ ਇੱਕ ਢੇਰੀ 'ਚੋਂ ਕੱਢ ਕੇ ਦੂਜੀ ਢੇਰੀ 'ਚ ਕੋਈ ਕਣਕ ਪਾਤੀ, ਜੋ ਵੀ ਜਿਨਸ ਜੀ। ਉਹ ਜਦੋਂ ਉਹ ਗਿਆ ਤਾਂ ਦੂਸਰੇ ਨੇ ਇਹ ਅਮਲ ਕੀਤਾ। ਕਹਿੰਦੇ ਕਿ ਮੈਂ ਦੇਖ ਰਿਹਾ ਸਾਂ, ਮੈਂ ਪੁੱਛਿਆ ਕਿ ਇਹ ਕੀ ਹੈ। ਉਹਨਾਂ ਨੇ ਕਿਹਾ ਜੀ ਕਿ ਮੇਰੇ ਮਾਂ ਪਿਓ ਜਿਹੜੇ ਨੇ ਉਹ ਇੱਕ ਮੇਰੇ ਭਰਾ ਨਾਲ ਰਹਿੰਦੇ ਨੇ, ਮੈਂ ਉਹਨਾਂ ਦਾ ਹਿੱਸਾ ਪਾਇਆ ਉਹਦੇ ਤੋਂ ਬਾਲਾ। ਉਹਨੇ ਦੂਸਰੇ ਭਰਾ ਨੇ ਕਿਹਾ ਕਿ ਇਹਦੇ ਬੱਚੇ ਜ਼ਿਆਦਾ ਨੇ ਤੇ ਇਹਨੂੰ ਥੋੜਾ ਗਿਆ ਤੇ ਮੈਂ ਉਹਦਾ ਹਿੱਸਾ। ਵਾਹ ਵਾਹ ਵਾਹ। ਉਹ ਕਹਿੰਦੇ ਕਿ ਮੈਨੂੰ ਇਹ ਜਜ਼ਬਾ ਦੇਖ ਕੇ ਇਸ਼ਾਰਾ ਕੁਰਬਾਨੀ ਦਾ ਤੇ ਮੈਂ ਇੱਥੇ ਹੀ ਰਹਿਣ ਦਾ ਸਿਲਸਿਲਾ ਬਣਾ। ਉਹ ਫਿਰ ਇੱਥੇ ਹੀ ਉਹਨਾਂ ਦਾ ਵਸਾਲ ਹੋਇਆ। ਇੱਥੇ ਹੀ ਉਹਨਾਂ ਦੀ ਮੁਸਲਮਾਨਾਂ ਨੇ ਕੋ ਦਫਨ ਕੀਤਾ ਇੱਕ ਅਲੱਗ ਔਰ ਅੰਦਰ ਨਾ ਮੜੀ ਬਣਾ। ਔਰ ਮੌਜੂਦਾ ਹੁਣ ਜਿਹੜਾ ਗੁਰਦੁਆਰਾ ਮੈਂ ਸਮਝਦਾ ਕਿ ਸ਼ਾਇਦ ਟੈਂਪਲ ਗੋਲਡਨ ਟੈਂਪਲ ਨਾਲ ਇਹਦਾ ਮੁਕਾਬਲਾ ਕੀਤਾ ਜਾ ਸਕਦਾ। ਹਾਂਜੀ, ਦੁਨੀਆ ਪੂਰੀ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ ਵੇ ਜੀ। ਅਸਲ ਕੋਈ ਸਿੱਖਾਂ ਦੇ ਕੋਈ ਵਫਦ ਆਏ ਕਦੀ ਉਹਨਾਂ ਨਾਲ ਮੁਲਾਕਾਤ ਹੋਵੇ, ਉਹਨਾਂ ਨੂੰ ਇੱਕੋ ਹੀ ਗੱਲ ਮਤਲਬ ਮੈਂ ਅਸਾਂ ਕਹੀ ਕਿ ਵੀ ਤੁਹਾਡੀਆਂ ਜਿਹੜੀਆਂ ਮੁਕੱਦਸ ਜਗ੍ਹਾ ਨੇ ਉਹ ਸਾਰੀਆਂ ਮਸ਼ਰਕੀ ਮਗਰਬੀ ਪੰਜਾਬ 'ਚ ਬਿਲਕੁਲ ਐਸਾ। ਔਰ ਅਸੀਂ ਫਖਰ ਨਾਲ ਕਹਿ ਸਕਦੇ ਹਾਂ ਕਿ ਪਾਕਿਸਤਾਨ 'ਚ ਅਕਲੀਤਾਂ ਮਹਿਫੂਜ਼ ਨੇ, ਉਹਨਾਂ ਦੀਆਂ ਇਬਾਦਤ ਗਾਹਾਂ ਮਹਿਫੂਜ਼ ਨੇ। ਔਰ ਕਦੀ ਕੋਈ ਐਸਾ ਉਹ ਕ੍ਰਿਸਚਨ ਹੋਏ, ਉਹ ਸਿੱਖ ਹੋਏ, ਉਹ ਕਿਸੇ ਵੀ ਮਤਲਬ ਮਜ਼ਹਬ ਨਾਲ ਉਹਦਾ ਤਾਲੁਕ ਹੋਏ,
ਉਹ ਸਾਰੇ ਆਪਣੇ ਆਪ ਨੂੰ ਇੱਥੇ ਮਹਿਫੂਜ਼ ਸਮਝਦੇ ਨੇ। ਔਰ ਇਹ ਹੀ ਪਾਕਿਸਤਾਨ ਬਣਾਉਣ ਦਾ ਮਕਸਦ ਸੀ। ਕਾਇਦ ਆਜ਼ਮ ਨੇ ਜਿਹੜਾ ਕਿਹਾ ਕਿ ਜੀ ਇੱਥੇ ਅਕਲੀਤਾਂ ਦਾ ਵੀ ਇਹ ਪਾਕਿਸਤਾਨ ਹੈ, ਔਰ ਪਾਕਿਸਤਾਨ 'ਚ ਜਿਹੜਾ ਝੰਡੇ ਦਾ ਸਫੇਦ ਰੰਗ ਹੈ ਉਹ ਅਕਲੀਤਾਂ। ਔਰ ਇਹ ਖਿੱਤਾ ਜਿਹੜਾ ਹੈ रूहानी तौर पर बड़ा रिच खिता। हाँ जी, हाँ जी। इत्थे मतलब पीर जमात अली शाह साहब ना सुनया होगा, पीर हसन शाह साहब और फिर अब्दुलसलाम चिश्ती साहब बड़ा भाई के नाम से एक बड़ा बड़ा मज़ार है। और उन्होंने लोगों ने टूवर्ड्स पब्लिक लोगों को दीन सिखाया, लोगों को इलम सिखाया और लोगों की जी इसलाह करने लिए उन्होंने पूरियां पूरियां कुव्वतां सर्फ की। और उन्हों की वजह नाल ही इस खिते इस्लाम मतलब फैलिया। और ये ਜਦੋਂ ਜਿਹੜੇ ਸਾਡੇ ਵੱਡੇ ਦੱਸਦੇ ਨੇ ਕਿ ਜਦੋਂ ਅਸੀਂ ਮਾਈਗ੍ਰੇਟ ਕਰਕੇ ਇੱਥੇ ਆਏ ਇਹਨਾਂ ਬਜ਼ੁਰਗਾਂ ਦੀਆਂ ਬੜੀਆਂ ਸਰਵਿਸਿਜ਼ ਸਨ। ਔਰ ਸਪੈਸ਼ਲੀ ਪੀਰ ਜਮਾਤ ਅਲੀ ਸ਼ਾਹ ਸਾਹਿਬ ਨੇ ਤੇ ਕਾਇਦ ਆਜ਼ਮ ਦੇ ਨਾਲ ਤਹਿਰੀਕ ਪਾਕਿਸਤਾਨ ਵਿੱਚ ਬੜਾ ਔਰ ਬੜਾ ਮਤਲਬ ਉਹਨਾਂ ਨੇ ਵੱਧ ਚੜ੍ਹ ਕੇ ਔਰ ਬਲਕਿ ਭਰਪੂਰ ਔਰ ਬੜਾ ਉਗੜ ਮਸ਼ਹੂਰ ਇੱਕ ਉਹਨਾਂ ਦਾ ਫਤਵਾ ਹੈ ਕਿ ਜਿਹੜਾ ਮੁਸਲਿਮ ਲੀਗ ਨੂੰ ਵੋਟ ਨਾ ਦੇਵੇ ਉਹਨੂੰ ਮੁਸਲਮਾਨਾਂ ਦੇ ਕਬਰਸਤਾਨ 'ਚ ਦਫਨ ਨਾ ਕੀਤਾ। ਵਾਹ ਵਾਹ ਵਾਹ, ਯਾਨੀ ਐਡੇ ਮੁਹਿੱਬੇ ਵਤਨ ਪਾਕਿਸਤਾਨੀ ਸਨ ਔਰ ਇਸ ਤਹਿਰੀਕ ਦੇ ਐਡੇ ਜਾਂਬਾਜ਼ ਕਾਰਕੁਨ ਸਨ। ਔਰ ਡਾਕਟਰ ਸਾਹਿਬ ਹੁਣ ਆਖਰ ਤੇ ਮੈਂ ਅਰਜ਼ ਕਰਾਂਗਾ ਜਿਹਦੇ ਜ਼ਿੰਮੇ ਜੋ ਆ ਵਾਹ ਅਗਰ ਉਹ ਉਹਨੂੰ ਪੂਰਾ ਨਹੀਂ ਕਰਦਾ ਨਾ ਉਹ ਇਨਸਾਫ ਨਹੀਂ ਕਰਦਾ। ਇਹ ਮੁਲਕ 'ਚ ਤਰੱਕੀ ਤਾਦੀ ਮੁਮਕਿਨ ਹੈ, ਇੱਥੇ ਖੁਸ਼ਹਾਲੀ ਤਾਦੀ ਮੁਮਕਿਨ ਹੈ ਜਿਹੜਾ ਤੁਹਾਡੇ ਜ਼ਿੰਮੇ ਕੰਮ ਹੈ ਉਹ ਤੁਸੀਂ ਕਰੋ, ਜਿਹੜਾ ਮੇਰੇ ਜ਼ਿੰਮੇ ਕੰਮ ਹੈ ਉਹ ਮੈਂ ਕਰਾਂ। ਜਦੋਂ ਅਸੀਂ ਆਪਣੇ ਜ਼ਿੰਮੇ ਦਾ ਕੰਮ ਕਰਾਂਗੇ तो फिर ही ये मुल्क किसी रास्ते पर चढ़ सकता। मैं एक इतने जुमला सिर्फ अर्ज करना जाना चाहता जी कि पिछले दिनों हसन इकबाल साहब का जिक्र फिर आ गया जी। उन्होंने कहा जी कि जोड़ा एक उस्ताद है वह पाकिस्तान वो क्लास है, वह स्कूल। वाह वाह वाह। जोड़ा एक डॉक्टर है वह पाकिस्तान वो हस्पताल है। जोड़ा एक मजदूर है वह पाकिस्तान वो मजदूरी की जगह। जोड़ा इंजीनियर है वह दफ्तर है। इसलिए इस पाकिस्तान को तुसी बेहतरी वाल खड़ना है। तो एक अगर इजाज़त दो तो उर्दू के दो शेर जी जी बिस्मिल्लाह बिस्मिल्लाह। कि वतन ने क्या दिया तुमने क्या दिया इसको। वाह वाह वाह। वतन ने क्या दिया तुमने क्या दिया इसको, जो हो सके तो कभी खुद से ये सवाल करो। वाह। हकूक़ ज़ात ही की फ़िक्र में ना उलझे रहो, कभी वतन के फ़राइज़ का भी ख्याल करो। वाह वाह मौला साहब बहुत अच्छा जी, सुभान अल्लाह। ये ਜਿਹੜੇ ਤੁਸੀਂ ਸ਼ੇਰ ਸੁਣਾਏ ਨੇ ਨਾ ਇਹ ਤੁਸੀਂ ਸਾਡੇ ਪੂਰੇ ਪਾਕਿਸਤਾਨ ਦੀ ਜਿਹੜੀ ਸਾਡੀ ਮੁੰਤਖਬ ਅਵਾਮੀ ਕਿਆਦਤ ਹੈ ਨਾ ਇਹ ਉਹਨਾਂ ਨੂੰ ਤੁਸੀਂ ਸੁਣਾਏ ਨੇ। ਸਾਡਾ ਵੀ ਫਰਜ਼ ਹੈ ਅਸੀਂ ਇਹ ਨਹੀਂ ਆਂਦੇ ਕਿ ਅਸੀਂ तमाम ਫਰਾਇਜ਼ ਤੋਂ ਉਹਦਾ ਬਰਾਵਾਂ, ਨਹੀਂ ਸਾਡੇ ਮੋਢਿਆਂ ਤੇ ਵੀ ਭਾਰ ਹੈ। ਜਿਵੇਂ ਤੁਸੀਂ ਫਰਮਾ ਦਿੱਤਾ ਕਿ ਜਿਹੜਾ ਮੇਰਾ ਫਰਜ਼ ਹੈ ਮੈਨੂੰ ਉਹ ਪੂਰਾ ਕਰਨਾ ਚਾਹੀਦਾ ਤੇ ਜਿਹਨੂੰ ਸਾਰਾ ਸਾਂ ਕਾਇਦ ਬਣਾ ਲਿਆ ਜਿਹੜਾ ਉਹਦੇ ਤੇ ਫਰਜ਼ ਹੈ ਤੇ ਜਿਹੜੀਆਂ ਸਾਨੂੰ ਜਨਤਾ ਨੂੰ ਰਿਆਇਆ ਨੂੰ ਆਵਾਮ ਨੂੰ ਗਰੀਬਾਂ ਨਿਮਾਣਿਆਂ ਨੂੰ ਉਹਦੇ ਨਾਲ ਤਵੱਕੁਆਤ ਵਬਸਤਾ ਨੇ ਉਹਨੂੰ ਉਹਦਾ ਵੀ ਧਿਆਨ ਕਰਨਾ ਚਾਹੀਦਾ। ਚੌਧਰੀ ਬਣਨ ਦਾ ਸ਼ੌਕ ਤੇ ਹੁੰਦਾ ਹੈ ਸਾਰਿਆਂ ਨੂੰ, ਪਰ ਸਿਆਣੇ ਆਖਦੇ ਨੇ ਸਾਡੇ ਪੰਜਾਬੀ ਦੇ ਸਾਡੇ ਦੇਸ਼ ਦੇ ਵਿਦਵਾਨ ਤੇ ਸੂਝਵਾਨ ਆਖਦੇ ਨੇ ਕਿ ਚੌਧਰੀ ਬਣਨਾ ਔਖਾ ਬੜਾ ਹੈ। ਇੱਕ ਘਰੋਂ ਘਰ ਲੁਟਾ ਕੇ ਬੰਦਾ ਚੌਧਰੀ ਬਣਦਾ। ਸਹੀ ਬਾਤ। ਤੇ ਸਾਡੇ ਜਿਹੜੇ ਆਗੂ ਨੇ ਸਾਡੀ ਬਦਕਿਸਮਤੀ ਕਿ ਉਹ ਆਪਣਾ ਘਰ ਭਰਦੇ ਨੇ ਤੇ ਸਾਡੇ ਮਸਕੀਨਾਂ ਦੇ ਘਰ ਲੁੱਟੇ ਜਾਂਦੇ ਨੇ। ਲੋ ਜੀ ਪਿਆਰਿਓ, ਤੁਸੀਂ ਸਾਡੇ ਅੱਜ ਦੇ ਬੜੇ ਹੀ ਪਿਆਰੇ ਬੜੇ ਮਾਨਯੋਗ ਪ੍ਰਾਹੁਣੇ ਦੀਆਂ ਬੜੀਆਂ ਹੀ ਪਿਆਰੀਆਂ ਗੱਲਾਂ ਸੁਣੀਆਂ। ਯਕੀਨਨ ਸਾਡੇ ਮਿੱਤਰ ਮਲਕ ਸੈਦੁਲ ਹਕ ਸਾਹਿਬ ਦੀਆਂ ਗੱਲਾਂ ਦੇ ਤੁਸੀਂ ਵੀ ਬੜੇ ਹੀ ਲੋਰੇ ਲਏ ਹੋਣੇ ਨੇ, ਤੁਹਾਨੂੰ ਬੜਾ ਸਵਾਦ ਆਇਆ ਹੋਣਾ ਹੈ। ਸਾਹਿਬੋ ਇਹ ਤੁਸੀਂ ਨਾਰੋਵਾਲ ਦੀ ਸਰਗੁਜ਼ਸ਼ਤ ਤੇ ਨਾਰੋਵਾਲ ਦੇ ਇੱਕ ਮੁੰਤਖਬ ਅਵਾਮੀ ਨੁਮਾਇੰਦੇ ਦੀਆਂ ਕੋਸ਼ਿਸ਼ਾਂ ਆਪਣੀ ਆਵਾਮ ਵਾਸਤੇ, ਆਪਣੇ ਸ਼ਹਿਰ ਵਾਸਤੇ, ਆਪਣੀ ਧਰਤੀ ਵਾਸਤੇ ਉਹਦੀਆਂ ਖਿਦਮਾਤ ਮੈਂ ਦੁਬਾਰਾ ਗਿਣਾਵਾਂ ਤਾਂ ਕਾਫੀ ਟਾਈਮ ਲੱਗ ਜਾਏਗਾ ਕਿ ਕੀ ਕੁਝ ਇਲਮੀ ਹਵਾਲੇ ਨਾਲ, ਸਿਹਤ ਦੇ ਹਵਾਲੇ ਨਾਲ, ਖੇਲਾਂ ਦੇ ਹਵਾਲੇ ਨਾਲ, ਇੱਥੋਂ ਦੀ ਜ਼ਰਾਅਤ ਔਰ ਸਨਅਤ ਦੀ ਤਰੱਕੀ ਦੇ ਹਵਾਲੇ ਨਾਲ ਹਸਨ ਇਕਬਾਲ ਸਾਹਿਬ ਨੇ ਖਿਦਮਾਤ ਸਰ ਅੰਜਾਮ ਦਿੱਤੀਆਂ ਨੇ। ਤੇ ਪਿਆਰਿਓ ਸਾਡਾ ਤਲਕ ਪਹਿਲਵਾਨਾਂ ਦੇ ਸ਼ਹਿਰ ਗੁਜਰਾਂਵਾਲਾ ਦੇ ਨਾਲ ਹੈ, ਜਿਹਨੂੰ ਸ਼ਿਰਾਜ਼ੇ ਪਾਕਿਸਤਾਨ ਵੀ ਆਖਿਆ ਜਾਂਦਾ ਹੈ ਉਹਦੀ ਇਲਮੀ ਅਦਬੀ ਖਿਦਮਾਤ ਦੇ ਹਵਾਲੇ ਨਾਲ। ਹੁਣ ਸਾਡੇ ਸ਼ਹਿਰ ਦੇ ਸਾਡੇ ਮੁੰਤਖਬ ਅਵਾਮੀ ਨੁਮਾਇੰਦਗਾਨ ਨੇ ਗੁਜਰਾਂਵਾਲਾ ਵਾਸਤੇ ਤੇ ਗੁਜਰਾਂਵਾਲਾ ਦੇ ਆਵਾਮ ਵਾਸਤੇ ਕੀ ਕੁਝ ਕੀਤਾ ਹੈ, ਇਹਦਾ ਜਵਾਬ ਤੁਸੀਂ ਕਮੈਂਟਸ
ਦੇ ਵਿੱਚ ਸਾਨੂੰ ਪਰਤਾਵੇ 'ਚ ਦੇਣਾ ਹੈ। ਜੇ ਤੁਸੀਂ ਨਾ ਦਿੱਤਾ ਤਾਂ ਫਿਰ ਅਸੀਂ ਅਗਲੀ ਵਾਰੀ ਇਹਦੇ 'ਤੇ ਵੀ ਇੱਕ ਪ੍ਰੋਗਰਾਮ ਕਰਾਂਗੇ ਤੇ ਇੱਕ ਕੰਪੈਰੀਜ਼ਨ ਕਰਾਂਗੇ, ਇੱਕ ਤਕਾਬੁਲ ਕਰਾਂਗੇ ਕਿ ਸਾਡੇ ਗੁਜਰਾਂਵਾਲਾ ਡਿਵੀਜ਼ਨ ਦਾ ਡਿਵੀਜ਼ਨਲ ਹੈੱਡਕੁਆਟਰ ਗੁਜਰਾਂਵਾਲਾ ਅੱਜ ਕਿਉਂ ਮਹਿਰੂਮੀਆਂ ਦਾ ਸ਼ਿਕਾਰ ਹੈ ਤੇ ਛੋਟੇ ਅਜ਼ਲਾ ਜਿਨ੍ਹਾਂ 'ਚ ਹਾਫਜ਼ਾਬਾਦ ਹੈ, ਨਾਰੋਵਾਲ ਹੈ, ਗੁਜਰਾਤ ਹੈ, ਉਹ ਸਾਡੇ ਤੋਂ ਅੱਗੇ ਕਿਉਂ ਲੰਘ ਗਏ ਤੇ ਇਹਦੀਆਂ ਵਜੂਹਾਤ ਵੀ ਦੱਸਾਂਗੇ। ਪਿਆਰਿਓ, ਮਲਕ ਸਾਹਿਬ ਦੀਆਂ ਗੱਲਾਂ 'ਚ ਇੱਕ ਬੜਾ ਹੀ ਮਜ਼ਾ ਆਇਆ ਕਿ ਹਾਸ਼ਮ ਸ਼ਾਹ ਇਸ ਧਰਤੀ ਦੇ ਸਪੂਤ ਸਨ। ਸਾਡੀ ਮਾਂ ਬੋਲੀ ਦੇ ਬਹੁਤ ਵੱਡੇ ਸ਼ਾਇਰ, ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਤੇ ਆਸ਼ਕ ਵੇਖ ਬਹੇ ਇੱਕ ਵਾਰੀ ਜਾਨ ਤਿਨਾ ਪਰ ਵਾਰੇ ਤੇ ਬਾਲੂ ਰੇਤ ਤੱਤੀ ਵਿੱਚ ਥਲ ਦੇ ਜਿਉਂ ਜੋ ਭੰਨਨ ਪਠਿਆਰੇ ਤੇ ਹਾਸ਼ਮ ਵੇਖ ਯਕੀਨ ਸੱਸੀ ਦਾ ਫੇਰ ਨਹੀਂ ਦਿਲ ਹਾਰੇ। ਤੇ ਪਿਆਰਿਓ, ਆਰਿਫ ਖੜੀ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਹਾਸ਼ਮ ਸ਼ਾਹ ਸਾਹਿਬ ਹੋਰਾਂ ਬਾਰੇ ਲਿਖਦੇ ਨੇ ਭਈ ਹਾਸ਼ਮ ਸ਼ਾਹ ਦੀ ਹਸ਼ਮਤ ਬਰਕਤ ਗਿਣਤਰ ਵਿੱਚ ਨਾ ਆਵੇ ਵਾਹ ਵਾਹ। ਤੇ ਦੁਰਰੇ ਯਤੀਮ ਜਵਾਹਰ ਲੜੀਆਂ ਜ਼ਾਹਿਰ ਕੱਢ ਲਿਆਵੇ। ਉਹ ਵੀ ਮੁਲਕ ਸੁਖਨ ਦੇ ਅੰਦਰ ਰਾਜਾ ਸੀ ਸਰ ਕਰਦਾ ਤੇ ਜਿਸ ਕਿਸੇ ਦੀ ਚੜੇ ਮੁਹਿੰਮੇ ਸੋਈਓ ਹੀ ਸੀ ਸਰ ਕਰਦਾ ਤੇ ਬੈਤ ਤਰਾਜ਼ੂ ਤੋਲ ਬਣਾਏ ਉਸ ਸਾਰੇ ਹੀ ਲੱਜ਼ਤ ਵਾਲੇ ਤੇ ਕਲੀਆਂ ਚੁਣ ਚੁਣ ਹਾਰ ਪਰੋਤਸ ਨਰਗਸ ਤੇ ਗੁਲ ਲਾਲੇ। ਤੇ ਪਿਆਰਿਓ, ਇਹਦੇ ਨਾਲ ਹੀ ਹੁਣ ਤੁਹਾਡੇ ਕੋਲੋਂ ਲਵਾਂਗੇ ਇਜਾਜ਼ਤ। ਹਲਾ ਵੀ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਤੇ ਰੱਬ ਰਾਖਾ ਅੱਲਾ ਵੇਲੀ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। ਹਾਏ ਚੱਲ